ਦਿਨਾਂ ਦੇ ਵਿੱਚ ਕਾਫੀ ਟੈਸਟਿੰਗ ਜਿਹੜੀ ਆ ਐਰੀਜ਼ੋਨਾ 'ਚ ਹੋਈ ਹੈਗੀ ਆ ਅਤੇ ਜਿਹਦੇ ਨਾਲ ਜਿਹੜੇ ਆ ਪੋਜ਼ੀਟਿਵ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ। ਡਾਕਟਰ ਵਿਲੀਅਮ ਹੈਨੈਂਗ ਜਿਹੜੇ ਆ ਐਪੀਡੈਮੀਓਲੋਜਿਸਟ ਪ੍ਰੋਫੈਸਰ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਜਿਹੜਾ TH ਚੈਨ ਸਕੂਲ ਆਫ ਪਬਲਿਕ ਹੈਲਥ ਹੈਗਾ, ਉਹਨਾਂ ਨੇ ਇਹ ਕਿਹਾ ਵੀ ਸੋਸ਼ਲ ਡਿਸਟੈਂਸ ਰੱਖਣਾ ਜਿਹੜਾ ਬਹੁਤ ਜ਼ਰੂਰੀ ਹੈਗਾ। ਵੀ ਮੈਨੂੰ ਲੱਗਦਾ ਵੀ ਐਰੀਜ਼ੋਨਾ 'ਚ ਪਹਿਲਾਂ ਕੇਸ ਘੱਟ ਸੀ, ਸੋ ਲੋਕ ਜਿਹੜੇ ਆ ਜ਼ਿਆਦਾ ਕੇਅਰਫੁਲ ਨਹੀਂ ਰਹੇ। ਸੋ ਹੁਣ ਜੇ ਕਹਿੰਦਾ ਇਸ ਤਰ੍ਹਾਂ ਹੀ ਟਰਾਜੈਕਟਰੀ ਜਿਹੜੀ ਆ ਉਹ ਚੱਲਦੀ ਰਹੀ ਅਤੇ ਉੱਥੇ ਜਿਹੜੇ ਕੇਸਾਂ ਦੀ ਗਿਣਤੀ ਆ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਆ। ਇਸੇ ਤਰ੍ਹਾਂ ਐਰੀਜ਼ੋਨਾ ਦੇ ਵਿੱਚ ਜਿਹੜੇ ਡਿਪਾਰਟਮੈਂਟ ਆਫ ਹੈਲਥ ਸਰਵਿਸਿਜ਼ ਦੇ ਹੈੱਡ ਹੈਗੇ ਆ ਡਾਕਟਰ ਕਾਰਾ ਕ੍ਰਿਸਟ, ਉਹਨਾਂ ਨੇ ਵੀ ਇਹ ਕਿਹਾ ਹੈਗਾ ਆ ਵੀ ਸਾਨੂੰ ਜਿਹੜੇ ਹਸਪਤਾਲ ਆ ਉਹ ਰੈਡੀ ਰੱਖਣੇ ਚਾਹੀਦੇ ਹੈਗੇ ਆ ਇਨ ਕੇਸ ਜੇ ਬਹੁਤ ਜ਼ਿਆਦਾ ਗਿਣਤੀ ਜਿਹੜੀ ਆ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਲੋਕਾਂ ਦੀ ਹੋ ਜਾਂਦੀ ਆ। ਜੀ, ਨਵੇਂ ਆંકੜੇ ਦੱਸ ਰਹੇ ਨੇ ਹਰਜੋਤ ਸਿੰਘ ਜੀ, ਐਰੀਜ਼ੋਨਾ ਦੇ ਨਾਲ ਨਾਲ ਟੈਕਸਸ, ਨਾਰਥ ਅਤੇ ਸਾਊਥ ਕੈਰੋਲੀਨਾ, ਕੈਲੀਫੋਰਨੀਆ, ਓਰੇਗਨ, ਅਰਕਨਸਾ, ਮਿਸੀਸਿਪੀ, ਯੂਟਾ, ਇਹਨਾਂ ਇਲਾਕਿਆਂ ਦੇ ਵਿੱਚ ਵੀ ਜਿਹੜੇ ਕਰੋਨਾ ਵਾਇਰਸ ਦੇ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਵਿੱਚ ਵਾਧਾ ਹੋਇਆ ਆ। ਜਿਹੜੇ ਆંકੜੇ ਆ ਉਹ ਇਹ ਦੱਸ ਰਹੇ ਹੈਗੇ ਆ ਵੀ 14 ਸੂਬੇ ਅਤੇ ਪੋਰਟੋਰੀਕੋ ਦੇ ਵਿੱਚ 7 ਦਿਨ ਦੀ ਜਿਹੜੀ ਐਵਰੇਜ ਆ ਉਹ ਹਾਈਐਸਟ ਸਭ ਤੋਂ ਉੱਚੇ ਪੱਧਰ ਦੇ ਉੱਤੇ ਜਿਹੜੀ ਆ ਉਹ ਨੋਟ ਕੀਤੀ ਗਈ ਹੈਗੀ ਆ। ਸੋ ਉਮੀਦ ਕਰਦੇ ਹਾਂ ਵੀ ਇਸ ਦੇ ਵਿੱਚ ਜਿਹੜਾ ਆ ਉਹ ਕਟੌਤੀ ਹੋਵੇ, ਘੱਟ ਹੋਵੇ। ਪਰ ਇਹ ਆ ਵੀ ਕਿਉਂਕਿ ਹੁਣ ਰਿਸਟ੍ਰਿਕਸ਼ਨਸ ਵੀ ਘਟੀਆਂ, ਵਿੱਚ ਪ੍ਰੋਟੈਸਟ ਵੀ ਜਿਹੜੇ ਉਹ ਆਏ ਸੀਗੇ, ਸਾਰਾ ਕੁਛ ਜਿਹੜਾ ਹੋਣ ਦੇ ਨਾਲ ਨਾਲ ਜਿਹੜਾ ਕਰੋਨਾ ਵਾਇਰਸ ਦੇ ਕੇਸ ਆ ਉਹਨਾਂ ਦੇ ਵਧਣ ਦੀ ਸੰਭਾਵਨਾ ਸਾਰਿਆਂ ਨੇ ਕਿਆਸ ਰਾਈਆਂ ਜਿਹੜੀਆਂ ਇਹ ਲਾਈਆਂ ਸੀਗੀਆਂ। ਪਰ ਇਹ ਆ ਵੀ ਹੁਣ ਜਦੋਂ ਸਾਰਾ ਕੁਛ ਓਪਨ ਵੀ ਨਾਲ ਦੇ ਨਾਲ ਹੋ ਰਿਹਾ ਹੈਗਾ ਆ, ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਖੁਦ ਧਿਆਨ ਰੱਖਣ ਦੀ ਜ਼ਰੂਰਤ ਹੈ। ਇਕੱਲਾ ਇਹੀ ਨਹੀਂ ਵੀ ਇਕੱਲੇ ਇਹਨਾਂ ਰਿਪੋਰਟ ਦੇ ਵਿੱਚ ਇਹ ਹੈਗਾ ਵੀ ਹਸਪਤਾਲ ਦੇ ਵਿੱਚ ਜਿਹੜੇ ਦਾਖਲੇ ਆ ਉਹ ਵਧੇ ਆ ਇਸ ਦੇ ਕਰਕੇ। ਇਕੱਲੇ ਟੈਸਟ ਪੋਜ਼ੀਟਿਵ ਆਉਣੇ ਹੀ ਆંકੜਾ ਹੀ ਨਹੀਂ ਆਇਆ ਵੀ ICU ਅਤੇ ਜਿਹੜੇ ਹੌਸਪੀਟਲਾਈਜੇਸ਼ਨ ਹੈਗੀ ਆ ਉਹ ਵੀ ਇਸ ਇਹਨਾਂ ਦਿਨਾਂ ਦੇ ਵਿੱਚ ਹੁਣ ਥੋੜ੍ਹੀ ਜਿਹੀ ਵਧੀ ਹੈਗੀ ਆ। ਸੋ ਪੈਂਡੈਮਿਕ ਦੇ ਜਦੋਂ ਤੋਂ ਇਹ ਚਾਲੂ ਹੋਈ ਆ ਫਰਵਰੀ ਮਾਰਚ ਦੇ ਵਿੱਚ, ਉਦੋਂ ਤੋਂ ਹੀ ਇਹ ਸੰਭਾਵਨਾ ਜਿਹੜੀ ਆ ਹੋਰ ਜ਼ਿਆਦਾ ਪ੍ਰਬਲ ਹੋ ਰਹੀ ਸੀ ਵੀ ਦੂਜੀ ਵੇਵ ਜਿਹੜੀ ਉਹ ਆ ਸਕਦੀ ਆ। ਅਤੇ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਆ ਵੀ ਦੂਜੀ ਵੇਵ ਵੱਲ ਨੂੰ ਆਪਾਂ ਵੱਧ ਰਹੇ ਹਾਂ। ਪਰ ਦੇਖੋ, ਬਚਾਅ ਆਪਾਂ ਜਿਹੜੇ ਖੁਦ ਪਹਿਲੋਂ ਵੀ ਜਿੱਦਾਂ ਕਰਦੇ ਰਹੇ ਹਾਂ ਉਸੇ ਤਰੀਕੇ ਦੇ ਨਾਲ ਜੇ ਕਰਾਂਗੇ ਤਾਂ ਬੈਟਰ ਰਹਾਂਗੇ। ਜੀ, ਅਗਲੀ ਖਬਰ ਜਿਹੜੀ ਆ ਉਹ ਕਰੋਨਾ ਵਾਇਰਸ ਨੂੰ ਲੈ ਕੇ ਹੈਗੀ ਆ। ਜਿਹੜੇ ਡਾਕਟਰ ਐਂਥਨੀ ਫੌਸੀ ਆ ਡਿਸੀਜ਼ ਕੰਟਰੋਲ ਦੇ ਹੈੱਡ, ਉਹਨਾਂ ਨੇ ਕਿਹਾ ਵੀ ਜਿਹੜੀ US ਗਵਰਨਮੈਂਟ ਆ ਅਤੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਬੜੀ ਲਾਰਜ ਸਕੇਲ ਦੇ ਉੱਤੇ ਵੈਕਸੀਨ ਜਿਹੜਾ ਟੀਕਾ ਆ ਉਹ ਤਿਆਰੀ ਕਰਨ ਦੇ ਵਿੱਚ ਲੱਗੀਆਂ ਹੋਈਆਂ ਆ। 3 ਕੰਪਨੀਆਂ ਕਹਿੰਦੇ ਜਿਹੜੀਆਂ ਆ ਉਹ ਆਲਰੇਡੀ ਫੇਜ਼ 3 ਜਿਹੜਾ ਟਰਾਇਲ ਆ ਉਹਦੇ ਵਿੱਚ ਚਲੇ ਗਈਆਂ ਆ, ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਜਿਹੜਾ ਉਹ ਵੈਕਸੀਨ ਆ ਲਾ ਕੇ ਜਿਹੜਾ ਉਹ ਟੈਸਟ ਕਰਨਾ ਹੈ ਵੀ ਉਹ ਸੇਫ ਆ, ਇਫੈਕਟਿਵ ਹੈਗਾ। ਜਿਨ੍ਹਾਂ ਦੇ ਵਿੱਚ ਪਹਿਲੀ ਕੰਪਨੀ ਮੋਡਰਨਾ ਆ, ਜਿਸ ਨੇ ਜੁਲਾਈ ਦੇ ਵਿੱਚ ਇਹ ਜਿਹੜੀ ਆ ਸ਼ੁਰੂਆਤ ਕਰ ਦੇਣੀ ਆ ਫੇਜ਼ 3 ਟਰਾਇਲ ਦੀ, ਅਤੇ ਅਗਸਤ ਦੇ ਵਿੱਚ ਜਿਹੜੀ ਆ ਆਕਸਫੋਰਡ ਐਸਟਰਾਜ਼ਨੇਕਾ ਕਰਕੇ ਕੰਪਨੀ ਆ, ਅਤੇ ਸਤੰਬਰ ਦੇ ਵਿੱਚ ਜੌਨਸਨ ਕੰਪਨੀ ਵੱਲੋਂ ਜਿਹੜਾ ਵੈਕਸੀਨ ਤਿਆਰ ਕੀਤਾ ਗਿਆ ਆ ਉਹਦੀ ਜਿਹੜੀ ਟੈਸਟਿੰਗ ਸਟਾਰਟ ਹੋਣੀ ਆ। ਸੋ 3 ਕੰਪਨੀਆਂ ਜਿਹੜੀਆਂ ਆ ਇਹ ਲਾਰਜ ਸਕੇਲ 'ਤੇ ਟੈਸਟਿੰਗ ਅਤੇ ਉਹਨਾਂ ਦੇ ਕੀ ਰਿਜ਼ਲਟਾਂ ਦੇ ਆ ਉਹ ਤਿਆਰ ਕਰਨਗੀਆਂ ਜੁਲਾਈ, ਅਗਸਤ ਅਤੇ ਸਤੰਬਰ ਦੇ ਵਿੱਚ। ਅਤੇ ਕਹਿੰਦੇ ਆ ਵੀ 2021 ਦੇ ਸ਼ੁਰੂਆਤ ਤੱਕ ਜਿਹੜਾ ਆ ਵੀ ਮੈਨੂੰ ਆਸ ਆ ਵੀ 100 ਮਿਲੀਅਨ ਤੋਂ ਵੱਧ ਜਿਹੜੀਆਂ ਡੋਜ਼ਸ ਆ ਉਹ ਸਾਡੀਆਂ ਤਿਆਰ ਹੋ ਜਾਣਗੀਆਂ। ਜੀ, ਇਹ ਸਰੋਤਿਆਂ ਨੂੰ ਦੱਸਦੀ ਜਾਈਏ, ਹੁਣ ਤੱਕ USA ਦੇ ਵਿੱਚ ਜਿਹੜੇ ਕਰੋਨਾ ਵਾਇਰਸ ਤੋਂ ਪੀੜਤ ਲੋਕ ਆ ਉਹਨਾਂ ਦੀ ਗਿਣਤੀ 2 ਮਿਲੀਅਨ ਤੋਂ ਉੱਪਰ ਹੋ ਗਈ ਆ, ਅਤੇ 1,12,000 ਅਮਰੀਕਨ ਜਿਹੜੇ ਆ ਉਹ ਕਰੋਨਾ ਵਾਇਰਸ ਦੇ ਨਾਲ ਮੌਤ ਦੀ ਭੇਂਟ ਚੜ੍ਹ ਗਏ ਆ। ਜੀ, ਅੱਜ ਜਿਹੜਾ ਹਰਜੋਤ ਸਿੰਘ ਜੀ ਇੱਕ ਆਰਗੇਨਾਈਜੇਸ਼ਨ ਹੈਗੀ ਆ, ਸੰਸਥਾ ਇਕਨੋਮਿਕ ਕਾਰਪੋਰੇਸ਼ਨ ਐਂਡ ਡਿਵੈਲਪਮੈਂਟ ਦੀ, ਉਹਨਾਂ ਦੇ ਦੁਆਰਾ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਗਈ ਆ। ਇਹ UN ਦੀ ਹੀ ਇੱਕ ਬਾਡੀ ਆ ਜਿਸ ਨੇ ਇਸ ਦੇ ਵਿੱਚ ਰਿਪੋਰਟ 'ਚ ਜ਼ਿਕਰ ਕੀਤਾ ਵੀ ਕਹਿੰਦੇ ਵੀ ਜਿਹੜੀ ਪੂਰੇ ਕੌਮੀ ਪੱਧਰ ਦੇ ਉੱਤੇ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਆਰਥਿਕਤਾ ਆ ਉਹ ਕਹਿੰਦੇ ਵੀ 1930 ਦੀ ਗ੍ਰੇਟ ਡਿਪਰੈਸ਼ਨ ਤੋਂ ਬਾਅਦ ਦੇ ਵਿੱਚ ਸਭ ਤੋਂ ਡੂੰਘੇ ਰਿਸੈਸ਼ਨ ਦੇ ਵਿੱਚ ਲੰਘ ਰਹੀ ਹੈਗੀ ਆ। ਸੋ ਇਹ ਇਸ ਦੇ ਕਰਕੇ ਉਹਨਾਂ ਨੇ ਕਿਹਾ ਵੀ ਜਿਹੜੀ ਘੱਟੋ ਘੱਟ 6% ਜਿਹੜੀ ਇਕੋਨਮੀ ਆ ਉਹ ਸ਼ਰਿੰਕ ਹੋ ਜਾਣੀ ਆ 2020 ਦੇ ਅਖੀਰ ਤੱਕ। ਅੱਜ ਜਿਹੜਾ ਇਕੋਨਮੀ ਦੀਆਂ ਅਜਿਹੀ ਰਿਪੋਰਟ ਦੇ ਕਰਕੇ ਡਾਓ ਜੋਨਸ ਦੇ ਉੱਤੇ ਵੀ ਥੋੜ੍ਹਾ ਅਸਰ ਦੇਖਿਆ ਗਿਆ ਹੈ। 140 ਪੁਆਇੰਟ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ
ਤਾਂ ਉੱਥੇ ਮਾਰਕੀਟ ਆ ਉਹ ਥੱਲੇ ਚੱਲ ਰਹੀ ਹੈਗੀ ਆ। ਸੋ ਇਹ ਹੁਣ ਸਾਰੇ ਜਣੇ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਹੈਗੀ। ਬਾਰ-ਬਾਰ ਆਪਾਂ ਜਿਹੜੇ ਉਹ ਪਹਿਲੋਂ ਵੀ ਆਖਦੇ ਰਹੇ ਸੀ, ਹੁਣ ਦੁਬਾਰਾ ਆਪਾਂ ਕਹਿੰਦੇ ਆ ਵੀ ਜੇ ਹੁਣ ਤੁਸੀਂ ਬਾਹਰ ਵੀ ਜਾਣਾ ਹੈ ਮਾਸਕ ਵਗੈਰਾ ਉਹ ਪਾ ਕੇ, ਅਤੇ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਖੁਦ ਧਿਆਨ ਪਹਿਲੇ ਵਾਂਗੂ ਹੀ ਰੱਖਿਆ ਜਾਵੇ। ਕਿਉਂਕਿ ਇੱਕ ਚੀਜ਼ ਜਿਹੜੀ ਹੁਣ ਹਰਜੋਤ ਸਿੰਘ ਜੀ ਦੇਖੀ ਜਾ ਰਹੀ ਹੈ, ਲੋਕਾਂ ਨੂੰ ਇੱਦਾਂ ਲੱਗ ਰਿਹਾ ਆ ਜਿੱਦਾਂ ਜਦੋਂ ਬਾਹਰ ਘੁੰਮ ਰਹੇ ਨੇ ਵੀ ਸ਼ਾਇਦ ਕਰੋਨਾ ਵਾਇਰਸ ਪੂਰੀ ਤਰ੍ਹਾਂ ਖਤਮ ਹੋ ਗਿਆ ਹੈਗਾ, ਪਰ ਅਜਿਹੀ ਚੀਜ਼ ਨਹੀਂ ਹੈਗੀ ਜੀ। ਇਹ ਵੀ ਬਹੁਤ ਰਿਪੋਰਟਸ ਆ ਰਹੀਆਂ ਵੀ ਗੁਰੂ ਘਰਾਂ 'ਚ ਵੀ ਬਹੁਤ ਇਕੱਠ ਹੋ ਰਿਹਾ। ਸੋ ਪਲੀਜ਼ ਆਪਾਂ ਕੇਅਰਲੈਸ ਨਾ ਹੋਈਏ। ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਧਾਰਮਿਕ ਸੰਸਥਾਵਾਂ ਆ ਉੱਥੇ 100 ਦੇ ਕਰੀਬ ਜਿਹੜੇ ਲੋਕ ਆ ਇਕੱਠੇ ਹੋ ਸਕਦੇ ਆ ਇੱਕ ਟਾਈਮ 'ਤੇ। ਸੋ ਵਾਰ-ਵਾਰ ਆਪਾਂ ਜਾਣਾ ਜ਼ਰੂਰ ਆ, ਡਿਫਰੈਂਟ ਸਮੇਂ ਦੇ ਉੱਤੇ ਜਾ ਸਕਦੇ ਹਾਂ। ਸੋ ਇਕੱਠ ਇੰਨਾ ਜ਼ਿਆਦਾ ਨਾ ਕਰੀਏ ਵੀ ਕੱਲ੍ਹ ਨੂੰ ਕੋਈ ਜਿਹੜੀ ਆ ਅਣਸਕਾਮੀ ਘਟਨਾ ਨਾ ਵਾਪਰੇ। ਕੋਈ ਅਨਫੋਰਚੂਨੇਟਲੀ ਜੇ 1-2 ਬੰਦੇ ਵੀ ਬਿਮਾਰ ਹੋਏ ਅਤੇ ਕਿੰਨੇ ਜ਼ਿਆਦਾ ਜਿਹੜੇ ਬਿਮਾਰ ਹੋ ਸਕਦੇ ਹੈਗੇ ਆ। ਜਿਹੜੇ ਰਾਜਕਨਵੀਰ ਸਿੰਘ ਜੀ ਅਗਰੀ ਖਬਰ ਵੱਲ ਚੱਲੀਏ, ਜਿੰਨੇ ਵੀ USA ਦੇ ਵਿੱਚ ਜਾਂ UK ਜਾਂ ਹੋਰ ਮੁਲਕਾਂ 'ਚ ਪ੍ਰੋਟੈਸਟ ਹੋ ਰਹੇ ਆ, ਉਹਨਾਂ ਦੇ ਵਿੱਚ ਕੁਛ ਕੁ ਜਿਹੜੇ ਸ਼ਰਾਰਤੀ ਲੋਕ ਹੈਗੇ ਆ, ਉਹਨਾਂ ਨੇ ਕਾਫੀ ਜਿਹੜੇ ਬੁੱਤ ਆ ਲੋਕਾਂ ਦੇ ਉਹ ਤੋੜਨੇ ਸ਼ੁਰੂ ਕੀਤੇ ਹੋਏ ਹੈਗੇ ਆ। UK ਦੇ ਵਿੱਚ ਇੱਕ ਖਬਰ ਆਈ ਆ ਵੀ UK ਦੇ ਵਿੱਚ ਜਿਹੜੇ ਪ੍ਰੋਟੈਸਟਰ ਸੀਗੇ ਉਹਨਾਂ ਨੇ ਮਹਾਤਮਾ ਗਾਂਧੀ ਦਾ ਇੱਕ ਬੁੱਤ ਸੀਗਾ ਜਿਹੜਾ ਲੰਡਨ 'ਚ ਲੱਗਾ ਸੀ, ਉਸ ਨਾਲ ਜਿਹੜੀ ਕਾਫੀ ਛੇੜਖਾਨੀ ਕੀਤੀ, ਉਹਦੀ ਟੁੱਟ ਭੰਨ ਕੀਤੀ ਹੈਗੀ ਆ। ਇਸੇ ਤਰ੍ਹਾਂ USA ਦੇ ਵਿੱਚ ਜਿਹੜੇ ਕਈ 1-2 ਜਗ੍ਹਾ ਜਿਹੜੇ ਸਲੇਵ ਲੈ ਕੇ ਆਉਂਦੇ ਸੀ ਉਹਨਾਂ ਦੇ ਬੁੱਤ ਤੋੜੇ ਗਏ ਆ। ਕ੍ਰਿਸਟੋਫਰ ਕੋਲੰਬਸ ਦਾ ਬੁੱਤ ਜਿਹੜਾ ਆ ਵਰਜੀਨੀਆ ਦੇ ਵਿੱਚ ਲੱਗਾ ਹੋਇਆ ਸੀ, ਉਹ ਪ੍ਰੋਟੈਸਟਰਸ ਨੇ ਜਿਹੜਾ ਤੋੜਿਆ ਹੈਗਾ ਆ। ਸੋ ਇਸੇ ਤਰ੍ਹਾਂ ਸਿਟੀ ਆਫ ਰਿਚਮੰਡ ਦੇ ਵਿੱਚ ਜਿਹੜਾ ਉੱਥੇ ਸੀਗਾ, ਹੋਰ ਵੀ ਕਈ ਜਗ੍ਹਾ ਤੋਂ ਜਿਹੜੀਆਂ ਬੋਸਟਨ ਤੋਂ ਰਿਪੋਰਟਸ ਆ ਰਹੀਆਂ ਹੈਗੀਆਂ, ਡਿਫਰੈਂਟ ਲੋਕਾਂ ਦੇ ਜਿਹੜੇ ਬੁੱਤ ਆ ਉਹ ਤੋੜੇ ਗਏ ਹੈਗੇ ਆ ਜੀ। ਖਾਸ ਕਰਕੇ ਉਹ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਸਲੇਵਰੀ ਖੁਦ ਕਰਦੇ ਸੀ, ਸਲੇਵਸ ਨੂੰ ਜਿਹੜਾ ਉਹ ਖਰੀਦੋ ਫਰੋਖਤ ਦਾ ਜਿਹੜਾ ਉਹ ਕੰਮ ਕਰਦੇ ਹੁੰਦੇ ਸੀਗੇ। ਉੱਧਰ ਜਿਹੜਾ ਹਰਜੋਤ ਸਿੰਘ ਜੀ ਇਸੇ ਦੇ ਮਾਮਲੇ ਦੇ ਵਿੱਚ ਜਿੱਦਾਂ ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀ, ਕਈ ਲੋਕ ਹੁਣ ਇਹ ਆਵਾਜ਼ ਜਿਹੜੀ ਉਠਾ ਰਹੇ ਆ ਵੀ ਜਿਹੜੇ ਕਨਫੈਡਰੇਟ ਵਾਲੇ ਜਿਹੜੇ ਸੀਗੇ, ਖਾਸ ਕਰਕੇ ਜਰਨਲਸ, ਕਹਿੰਦੇ ਵੀ ਉਹਨਾਂ ਨੂੰ ਹੁਣ ਜ਼ਿਆਦਾ ਉਹਨਾਂ ਦੇ ਬੁੱਤਾਂ ਨੂੰ ਜਿਹੜਾ ਹਟਾ ਦੇਣਾ ਚਾਹੀਦਾ। ਉਹਨਾਂ ਦਾ ਨਾਮ ਇੱਕ ਹਿਸਾਬ ਦੇ ਨਾਲ ਜਿਹੜਾ ਅਮਰੀਕਨ ਹਿਸਟਰੀ ਦੇ ਵਿੱਚ ਹੈਗਾ, ਜਿਹਨੂੰ ਕਿ ਕਿਤੇ ਨਾ ਕਿਤੇ ਜ਼ਿਆਦਾ ਸ਼ਾਨੋ ਸ਼ੌਕਤ ਦੇ ਨਾਲ ਲਿਆ ਜਾਂਦਾ ਹੈ, ਉਸ ਨੂੰ ਹਟਾ ਦੇਣਾ ਚਾਹੀਦਾ ਆ। ਕਿਉਂਕਿ ਉਹਨਾਂ ਨੇ ਅਮਰੀਕਾ ਨੂੰ ਡਿਵਾਈਡ ਕਰਨ ਦੀ ਅਤੇ ਲੋਕਾਂ ਨੂੰ ਜਿਹੜਾ ਆ ਉਹ ਬੰਧਕ ਅਤੇ ਉਹਨਾਂ ਨੂੰ ਉਹਨਾਂ ਦੇ ਗੁਲਾਮ ਬਣਾ ਕੇ ਰੱਖਣ ਦੀਆਂ ਜਿਹੜੀਆਂ ਆ ਉਹ ਭਾਵਨਾਵਾਂ ਦੇ ਨਾਲ ਉਹ ਕੰਮ ਕੀਤਾ ਸੀਗਾ। ਅਤੇ ਸੋ ਕਹਿੰਦੇ ਵੀ ਇਸ ਕਰਕੇ ਇਹਨਾਂ ਨੂੰ ਹਟਾ ਦੇਣਾ ਚਾਹੀਦਾ। ਸੋ ਦੇਖਦੇ ਹਾਂ ਕੀ ਹੁੰਦਾ। ਪਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿੱਦਾਂ ਤੁਸੀਂ ਵੀ ਹੁਣ ਜ਼ਿਕਰ ਕੀਤਾ, ਹੋਰ ਮੁਲਕਾਂ ਦੇ ਵਿੱਚ ਵੀ ਅਜਿਹੇ ਲੋਕਾਂ ਦੇ ਖਿਲਾਫ ਕਾਫੀ ਜ਼ਿਆਦਾ ਹੁਣ ਮੁਜ਼ਾਹਰੇ ਜਿਹੜੇ ਉਹ ਹੋਣ ਲੱਗੇ ਹੋਏ ਆ, ਜਿਨ੍ਹਾਂ ਦੇ ਵਿੱਚ ਉਹ ਗਾਂਧੀ ਵੀ ਹੈਗਾ, ਕਿਉਂਕਿ ਉਸ ਦੇ ਵੀ ਬਹੁਤ ਸਾਰੇ ਦਸਤਾਵੇਜ਼ ਆਏ ਆ ਸਾਹਮਣੇ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਸਿਆਹ ਕਮਿਊਨਿਟੀ ਸੀ ਉਹਨਾਂ ਦੇ ਖਿਲਾਫ ਜਿਹੜਾ ਉਹ ਬੋਲਦਾ ਹੁੰਦਾ ਸੀ, ਐਂਡ ਜਿਹੜਾ ਇੱਕ ਰੇਸਿਸਟ ਤਰੀਕੇ ਦੇ ਨਾਲ ਉਸ ਦੀਆਂ ਬਿਆਨਬਾਜ਼ੀਆਂ ਉਹ ਰਹੀਆਂ ਸੀਗੀਆਂ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਵੱਲੋਂ ਜਿਹੜੇ ਉਹ ਹੁਣ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ ਡੈਮੋਕ੍ਰੈਟਿਕ ਪਾਰਟੀ ਦੇ, ਉਹਨਾਂ ਨੇ ਪਹਿਲਾਂ ਹੀ ਅਨਾਊਂਸ ਕੀਤਾ ਸੀ ਵੀ ਜਿਹੜਾ ਉਹਨਾਂ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਹੋਊਗਾ ਉਹ ਇੱਕ ਲੇਡੀ ਹੋਊਗੀ, ਇੱਕ ਬੀਬੀ ਹੋਊਗੀ। ਉਹਦੇ ਵਿੱਚ ਹੁਣ ਬਹੁਤ ਸਾਰੇ ਜਿਹੜੇ ਬੀਬੀਆਂ ਆ ਉਹਨਾਂ ਦੇ ਨਾਮ ਆਉਣੇ ਜਿਹੜੇ ਸ਼ੁਰੂ ਹੋ ਗਏ ਹੈਗੇ ਆ। ਕੁਛ ਕੁ ਦੇ ਨਾਂ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਹਾਂ। ਅਤੇ ਕਹਿੰਦੇ ਕਮਲਾ ਹੈਰਿਸ ਦਾ ਨਾਂ ਸਭ ਤੋਂ ਟੌਪ 'ਤੇ ਆਉਂਦਾ ਹੈ। ਕਮਲਾ ਹੈਰਿਸ ਕੈਲੀਫੋਰਨੀਆ ਤੋਂ ਸੈਨੇਟਰ ਹੈਗੇ ਆ, ਕੈਲੀਫੋਰਨੀਆ ਦੇ ਵਿੱਚ ਅਟਾਰਨੀ ਜਨਰਲ ਵੀ ਰਹੀ ਆ। ਇੱਕ ਟਾਈਮ ਦੇ ਉੱਤੇ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀ, ਕਾਫੀ ਕ੍ਰਿਟੀਸਾਈਜ਼ ਕੀਤਾ ਸੀ ਉਹਨਾਂ ਨੇ ਜੋ ਬਾਈਡਨ ਨੂੰ, ਬਾਅਦ ਦੇ ਵਿੱਚ ਫਿਰ ਉਹਨਾਂ ਨੇ ਐਂਡੋਰਸ ਕਰ ਦਿੱਤਾ। ਦੂਸਰੇ ਨੰਬਰ 'ਤੇ ਐਲਿਜ਼ਾਬੈਥ ਵਾਰਨ ਆ, ਜਿਹੜੇ ਕਿ ਸੈਨੇਟਰ ਹੈਗੇ ਆ, ਇਹ ਵੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੇ। ਬਾਅਦ ਦੇ ਵਿੱਚ ਇਹਨਾਂ ਨੇ ਜਿਹੜਾ ਆ ਜੋ ਬਾਈਡਨ ਨੂੰ ਐਂਡੋਰਸ ਕਰ ਦਿੱਤਾ। ਅਤੇ ਇੱਕ ਤੀਸਰੀ ਲੇਡੀ ਜਿਹੜੀ ਆ ਕੈਸ਼ਾ ਲੈਂਸ ਬੋਟਮਸ ਹੈਗੀ ਆ, ਇਹ ਇੱਕਦਮ ਉੱਭਰ ਕੇ ਇਹਦਾ ਨਾਮ ਆਇਆ, ਅਟਲਾਂਟਾ ਦੀ ਮੇਅਰ ਹੈਗੀ ਆ, ਕਾਫੀ ਗੁੱਡ ਸਪੀਕਰ ਹੈਗੀ ਆ। ਚੌਥੇ ਨੰਬਰ 'ਤੇ ਗ੍ਰੈਚਰ ਬਿਟਮਰ ਜਿਹੜੇ ਮਿਸ਼ੀਗਨ ਦੇ ਗਵਰਨਰ ਹੈਗੇ ਆ, ਅਤੇ ਇੱਕ ਵੈਲ ਡੀਮਿੰਗਸ, ਇਹ ਜਿਹੜੀ ਹੈਗੀ ਆ ਜਸਟ ਲਾਈਕ ਕਹਿੰਦੇ ਬੋਟਮਸ, ਇਹ ਵੀ ਜਿਹੜੀ ਆ ਬਹੁਤ ਗੁੱਡ ਸਪੀਕਰ ਹੈਗੀ ਆ। ਇਸ ਟਾਈਮ ਉਹ ਕਾਂਗਰਸ ਵੂਮਨ ਹੈਗੀ ਆ ਅਤੇ ਪਹਿਲਾਂ ਉਹ ਪੁਲਿਸ ਦੀ ਜੌਬ ਕਰਦੀ ਰਹੀ ਹੈਗੀ ਆ। ਅਤੇ ਐਮੀ ਕਲੋਬਚਰ, ਇਹ ਵੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਰਹੀ ਆ, ਇਹਦਾ ਵੀ ਨਾਂ ਆ ਰਿਹਾ ਹੈਗਾ। ਸਟੇਸੀ ਅਬਰਾਮਸ,
ਜਿਹੜੀ ਕਿ ਜਾਰਜੀਆ ਦੇ ਵਿੱਚ 2018 ਦੇ ਵਿੱਚ ਜਦੋਂ ਗਵਰਨਰ ਦੀ ਇਲੈਕਸ਼ਨ ਹੋਈ ਸੀ, ਕਾਫੀ ਇਹਦੀ ਜਿਹੜੀ ਟੱਕਰ ਦਿੱਤੀ ਸੀ, ਆਲਮੋਸਟ ਬਹੁਤ ਹੀ ਘੱਟ ਫਰਕ ਦੇ ਨਾਲ ਜਿਹੜੀ ਇਹ ਇਲੈਕਸ਼ਨ ਲੂਜ਼ ਕੀਤੀ ਸੀ। ਸੋ ਉਹਦਾ ਨਾਮ ਵੀ ਆ ਰਿਹਾ। ਇਸੇ ਤਰ੍ਹਾਂ ਮਿਸ਼ੈਲ ਲੂਹਾਨ ਗ੍ਰਿਸ਼ਮ, ਇਹ ਗਵਰਨਰ ਹੈਗੀ ਆ ਨਿਊ ਮੈਕਸੀਕੋ ਦੀ। ਅਤੇ ਇੱਕ ਹੋਰ ਜਿਹੜੀ ਲੇਡੀ ਆ ਜਿਹਦਾ ਨਾਂ ਆ ਰਿਹਾ ਟੈਮੀ ਡਕਵਰਥ, ਇਹ ਥਾਈ ਅਮਰੀਕਨ ਹੈਗੀ ਆ। ਇਰਾਕ ਵਾਰ ਦੇ ਵਿੱਚ ਇਸਨੇ ਸਰਵ ਕੀਤਾ ਅਤੇ ਜਿੱਥੇ ਜਦੋਂ ਬੰਬ ਚੱਲਿਆ ਸੀ ਤਾਂ ਇਹਦੀਆਂ ਜਿਹੜੀਆਂ ਦੋਨੋਂ ਲੱਤਾਂ ਆ ਉਹ ਲੋਸਟ ਹੋ ਗਈਆਂ। ਅਤੇ ਇਹ ਇਸ ਟਾਈਮ ਦੇ ਵਿੱਚ ਜਿਹੜੀ ਆ ਕਾਂਗਰਸ ਵੂਮਨ ਹੈਗੀ ਆ। ਜੀ ਸੋ ਦੇਖਦੇ ਹਾਂ ਵੀ ਜੋ ਬਾਈਡਨ ਅਤੇ ਡੈਮੋਕ੍ਰੇਟ ਪਾਰਟੀ ਉਹ ਕਿਸ ਨੂੰ ਜਿਹੜਾ ਇਹਨਾਂ ਦਾ ਸਾਥੀ ਜਿਹੜਾ ਉਮੀਦਵਾਰ ਵਾਈਸ ਪ੍ਰੈਜ਼ੀਡੈਂਟਸ਼ਿਪ ਦੇ ਲਈ ਜਿਹੜੇ ਸਲੇਟ ਦੇ ਉੱਤੇ ਉਹ ਨਾਮ ਆਉਂਦਾ ਹੈਗਾ। ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत Singh Daddy 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ ਜਾਂ ਵਿਜ਼ਿਟ paddainsurance.com। ਕਾਲ 9166222822 916 622 2822।
ਕਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਜਿਹੜਾ ਸਿਆਟਲ ਦੇ ਵਿੱਚ ਕੱਲ੍ਹ ਜਿਹੜੇ ਪ੍ਰੋਟੈਸਟਰਸ ਕਾਫੀ ਵੱਡੀ ਗਿਣਤੀ ਦੇ ਵਿੱਚ ਸੀਗੇ, ਉਹਨਾਂ ਨੇ ਕਹਿੰਦੇ ਵੀ ਸਿਟੀ ਹਾਲ ਦੇ ਵਿੱਚ ਪੂਰੀ ਤਰ੍ਹਾਂ ਆਪਣਾ ਜਿਹੜਾ ਕੰਟਰੋਲ ਕਰ ਲਿਆ, ਅਤੇ ਨਾਲ ਦੀ ਨਾਲ ਜਿਹੜੇ ਸਿਆਟਲ ਦੇ ਮੇਅਰ ਆ ਉਹਨੂੰ ਕਿਹਾ ਵੀ ਤੁਹਾਨੂੰ ਜਿਹੜਾ ਆ ਰਿਜ਼ਾਈਨ ਦੇਣਾ ਪੈਣਾ ਆ, ਕਿਉਂਕਿ ਸਿਆਟਲ ਦੇ ਮੇਅਰ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਏਰੀਆ ਜਿਹੜਾ ਆ ਉਸ ਨੂੰ ਆਟੋਨੋਮਸ ਜ਼ੋਨ ਜਿਹੜਾ ਡਿਕਲੇਅਰ ਕਰ ਦਿੱਤਾ ਸੀ। ਉਹ ਹੋਇਆ ਇਸ ਤਰ੍ਹਾਂ ਸੀ ਕਿ ਕਾਫੀ ਵਾਇਲੈਂਟ ਜਿਹੜੇ ਆ ਪ੍ਰੋਟੈਸਟ ਹੋਏ, ਜਿਹਦੇ ਨਾਲ ਇੱਕ ਜਿਹੜਾ ਸਿਆਟਲ ਦੇ ਪ੍ਰੀਸੈਂਟ ਜਿਹੜਾ ਪੁਲਿਸ ਦਾ ਏਰੀਆ ਸੀਗਾ, ਉਸ ਏਰੀਏ ਨੂੰ ਪੁਲਿਸ ਵਾਲਿਆਂ ਨੇ ਆਪਣੇ ਆਫਿਸ ਨੂੰ ਵੀ ਲੋਕਡਾਊਨ ਕਰਕੇ ਉੱਥੇ ਜਿਹੜੀਆਂ ਆ ਪੂਰੀ ਤਰ੍ਹਾਂ ਬੋਰਡ ਅਪ ਕਰਕੇ ਉਸ ਏਰੀਏ ਨੂੰ ਛੱਡ ਗਏ ਸੀ। ਸੋ ਇੱਕ ਤਰ੍ਹਾਂ ਦੇ ਨਾਲ ਉਹ ਫ੍ਰੀ ਜ਼ੋਨ ਜਿਹੜਾ ਏਰੀਆ ਬਣ ਗਿਆ ਸੀ। ਸੋ ਉਸ ਨੂੰ ਲੈ ਕੇ ਜਿਹੜਾ ਆ ਕਾਫੀ ਜਿਹੜਾ ਹੁਣ ਉੱਥੇ ਕਸ਼ਮਕਸ਼ ਜਿਹੜੀ ਆ ਚੱਲ ਰਹੀ ਹੈਗੀ ਆ ਪ੍ਰੋਟੈਸਟਰਸ ਅਤੇ ਮੇਅਰ ਦੇ ਵਿਚਾਲੇ, ਵੀ ਮੇਅਰ ਨੇ ਵੀ ਕਿ ਕਿਉਂ ਉਹਨਾਂ ਦਾ ਜਿਹੜਾ ਸਾਥ ਦਿੱਤਾ ਹੈਗਾ। ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਆਪਣੇ ਨਾਲ ਜਿਹੜੇ ਹਰਜੋਤ ਸਿੰਘ ਜੀ, ਸਤਨਾਮ ਸਿੰਘ ਜੀ ਜੁੜੇ। ਆਈ ਥਿੰਕ ਉਹਨਾਂ ਨੇ ਇੱਕ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰਨਾ ਚਾਹੁੰਦੇ ਸੀਗੇ ਕਿਸੇ ਟਰੱਕ ਐਕਸੀਡੈਂਟ ਦੇ ਬਾਰੇ। ਸਤਨਾਮ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਮੈਂ ਮਾੜੀ ਖਬਰ ਸਾਂਝੀ ਕਰਨੀ ਚਾਹੁੰਦਾ ਹਾਂ। ਅਤੇ ਆਪਣੇ ਇੱਕ ਆਇਵਾ ਦੇ ਵਿੱਚ ਆਪਣੇ ਪੰਜਾਬੀ ਵੀਰਾਂ ਰਾਤੀ ਐਕਸੀਡੈਂਟ ਹੋਇਆ, ਇੱਕ ਦੀ ਤਾਂ ਮੌਤ ਹੋ ਗਈ, ਦੂਜਾ ਕ੍ਰਿਟੀਕਲ ਕੰਡੀਸ਼ਨ ਵਿੱਚ ਹਸਪਤਾਲ 'ਚ ਆ। ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹਸਪਤਾਲ ਦਾ ਐਡਰੈਸ ਪਤਾ ਕਰਨ ਦਾ, ਵੀ ਜੇ ਕੋਈ ਵੀਰ ਉੱਧਰ ਆਇਵਾ ਦੇ ਵਿੱਚ ਹੋਵੇ ਜਾਂ ਉੱਥੇ ਨੇੜੇ ਤੇੜੇ ਜੇ ਕੋਈ ਮਦਦ ਕਰ ਸਕਦਾ ਹੋਵੇ ਤਾਂ ਉਹਦੀ ਪਤਾ ਕਰ ਸਕੇ ਹਸਪਤਾਲ ਦੇ ਵਿੱਚ ਕੀ ਕੰਡੀਸ਼ਨ ਆ। ਅਤੇ ਐਡਰੈਸ ਮੈਂ ਤੁਹਾਡੇ ਨਾਲ ਸਾਂਝਾ ਕਰ ਦੂੰਗਾ ਥੋੜ੍ਹੇ ਆਪਣੇ ਅੱਧੇ ਘੰਟੇ ਵਿੱਚ। ਕੋਸ਼ਿਸ਼ ਕਰਦਾ। ਆਇਓਵਾ ਦੇ ਕਿਹੜੇ ਹਾਈਵੇ ਦੇ ਲੱਗੇ ਆ, ਕਿਹੜੇ ਐਗਜ਼ਿਟ ਦੇ ਜਾਂ ਆਇਓਵਾ ਦੇ ਉੱਤੇ ਹੀ ਐਗਜ਼ੈਕਟਲੀ, ਮਤਲਬ ਮੈਂ ਉਹ ਤੁਹਾਡਾ ਪੂਰੀ ਇਨਫੋਰਮੇਸ਼ਨ ਲੈ ਕੇ ਸਾਰੀ ਵੀ ਮੈਂ ਤੁਹਾਡਾ ਸੈਂਡ ਕਰ ਦੂੰਗਾ, ਉਹ ਸ਼ੇਅਰ ਕਰ ਦਿਓ ਤੁਸੀਂ। ਅਤੇ ਉਹੀ ਆਇਓਵਾ ਦੇ ਮੈਂ 80 ਦੇ ਉੱਤੇ ਹੀ ਆ ਇਹ। ਠੀਕ ਹੈ ਜੀ। ਜਸਪਾਲ ਸਿੰਘ ਆ ਮੁੰਡਾ ਦਾ, ਉਹ ਇੱਕ ਆਪਣੇ ਹਸਪਤਾਲ ਦੇ ਵਿੱਚ ਆ, ਅਤੇ ਉਹ ਮੈਂ ਸਾਰਾ ਇਨਫੋਰਮੇਸ਼ਨ ਲੈ ਕੇ ਮੈਨੂੰ ਹੁਣੇ ਪਤਾ ਲੱਗਿਆ ਜੀ, ਤਾਂ ਉਹੀ ਕੋਸ਼ਿਸ਼ ਕਰ ਰਿਹਾ ਸੀ। ਅਤੇ ਹਜੇ ਐਗਜ਼ੈਕਟਲੀ ਪਤਾ ਨਹੀਂ ਹੋਇਆ ਕੀ ਆ। ਇੰਨਾ ਪਤਾ ਲੱਗਾ ਵੀ ਇੱਕ ਦੀ ਡੈਥ ਹੋ ਗਈ ਆ ਅਤੇ ਦੂਜਾ ਕਿਹੜੀ ਕੰਡੀਸ਼ਨ। ਇਹ ਕੱਲ ਇਹ ਤੁਸੀਂ ਕਹਿ ਰਹੇ ਹੋ ਵੀ ਕੱਲ ਰਾਤ ਦੀ ਘਟਨਾ ਹੈ? ਹਾਂਜੀ, ਰਾਤ ਦੀ ਗੱਲ ਹੈ। ਠੀਕ ਹੈ ਜੀ। ਚਲੋ, ਇਹ ਤਾਂ ਬਹੁਤ ਮੰਦਭਾਗੀ ਗੱਲ ਆ ਵੀ ਇਸ ਤਰੀਕੇ ਦੇ ਨਾਲ ਇਹ ਜਿਹੜੀ ਘਟਨਾ ਹੈ ਉਹ ਵਾਪਰੀ ਹੈ। ਚਲੋ, ਉਮੀਦ ਕਰਦੇ ਹਾਂ ਵੀ ਜਿਹੜਾ ਜ਼ੇਰੇ ਇਲਾਜ ਆ ਉਹ ਜਲਦੀ ਜਿਹੜਾ ਉਹ ਠੀਕ ਹੋ ਕੇ ਵਾਪਸ ਜਿਹੜੇ ਆਪਣੇ ਪਰਿਵਾਰ ਦੇ ਵਿੱਚ ਉਹ ਪਰਤ ਸਕਣ। ਹਾਂਜੀ, ਧੰਨਵਾਦ। ਤੇ ਮੈਂ ਤੁਹਾਨੂੰ ਵੀ ਜੇ ਕੋਈ ਉੱਧਰ ਆਪਣਾ ਵੀਰ ਹੈਗਾ ਨੇੜੇ ਤੇ ਕੋਈ ਹੈਲਪ ਕਰ ਸਕਦੇ, ਪਤਾ ਕਰ ਸਕਦੇ ਨਾ, ਤੇ ਜ਼ਰੂਰ ਕੰਟੈਕਟ ਕਰਿਓ ਪਲੀਜ਼। ਜੀ, ਓਕੇ ਜੀ, ਥੈਂਕ ਯੂ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਇਹ ਸੀਗੇ ਸਤਨਾਮ ਸਿੰਘ ਜੀ, ਇਸ ਐਕਸੀਡੈਂਟ ਦੇ ਬਾਰੇ ਜਾਣਕਾਰੀ ਦੇ ਰਹੇ ਸੀਗੇ। ਅਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ DMV ਵਾਲੇ ਆਪਣੇ ਸਾਰੇ ਦੇ ਸਾਰੇ ਜਿਹੜੇ ਫੀਲਡ ਆਫਿਸਿਸ ਆ ਕੋਵਿਡ-19 ਦੇ ਜਿਹੜੇ ਜੀ ਆਉਣ ਤੋਂ ਬਾਅਦ 'ਚ ਬੰਦ ਕੀਤੇ ਜਾਣ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਮੁੜ ਦੁਬਾਰਾ ਉਹ ਖੋਲ੍ਹਣ ਜਾ ਰਹੇ ਹੈਗੇ ਆ। ਮਾਰਚ ਦੇ ਵਿੱਚ ਇਹਨਾਂ ਨੇ ਆਪਣੇ ਸਾਰੇ ਹੀ ਉਦੋਂ ਆਫਿਸ ਬੰਦ ਕਰ ਦਿੱਤੇ ਸੀ, ਫਿਰ ਹੌਲੀ ਹੌਲੀ 2 ਫੇਜ਼ਾਂ ਦੇ ਵਿੱਚ ਇਹਨਾਂ ਨੇ ਆਫਿਸ ਖੋਲ੍ਹੇ ਆ। ਅਤੇ ਹੁਣ ਡਿਪਾਰਟਮੈਂਟ ਆਫ ਮੋਟਰ ਵਹੀਕਲ ਕੈਲੀਫੋਰਨੀਆ ਵਾਲੇ ਨੇ ਕਿਹਾ ਵੀ ਆ ਆਉਂਦੇ ਵੀਰਵਾਰ ਤੋਂ
ਇਹ ਸਾਰੇ ਦੇ ਸਾਰੇ ਜਿਹੜੇ ਆਫਿਸਿਸ ਆ ਉਹ ਖੋਲ੍ਹਣਗੇ, ਪਰ ਕਹਿੰਦੇ ਪ੍ਰੀਕਾਸ਼ਨਸ ਜਿਹੜੀਆਂ ਆ ਉਹ ਧਿਆਨ ਆ ਉਹ ਜ਼ਿਆਦਾ ਰੱਖਿਆ ਜਾਊਗਾ। ਕਹਿੰਦੇ ਵੀ ਹਜ਼ਾਰਾਂ ਹੀ ਜਿਹੜੇ ਡਰਾਈਵਰਸ ਆ ਜਿਨ੍ਹਾਂ ਦੇ ਲਾਇਸੈਂਸਿਸ ਐਕਸਪਾਇਰਡ ਹੋਏ ਸੀਗੇ, ਉਹਨਾਂ ਦੀਆਂ ਅਪਾਇੰਟਮੈਂਟਸ ਜਿਹੜੀਆਂ ਉਹ ਨਹੀਂ ਜਿਹੜੀਆਂ ਉਹ ਬਣ ਸਕੀਆਂ ਸੀਗੀਆਂ। ਫੋਨ ਲਾਈਨਸ ਵੀ ਫਲੱਡ ਹੋਈਆਂ ਪਈਆਂ ਸੀਗੀਆਂ, ਆਫਿਸਿਸ ਵੀ ਕਲੋਜ਼ ਸੀਗੇ। ਸੋ ਹੁਣ ਉਹਨਾਂ ਨੂੰ ਦੁਬਾਰਾ ਖੋਲ੍ਹਿਆ ਜਾਊਗਾ। 169 ਕੁੱਲ ਫੀਲਡ ਆਫਿਸ ਹੈਗੇ ਨੇ DMV ਦੇ ਕੈਲੀਫੋਰਨੀਆ ਦੇ ਵਿੱਚ। ਇਹਨਾਂ ਨੂੰ ਮਾਰਚ ਦੇ ਵਿੱਚ ਸ਼ਟਡਾਊਨ ਜਿਹੜਾ ਉਹ ਕੀਤਾ ਗਿਆ ਸੀਗਾ। ਅਤੇ ਹੁਣ ਉੱਦਾਂ ਤਾਂ ਇਹਨਾਂ ਨੇ ਸਹੂਲਤ ਦਿੱਤੀ ਸੀਗੀ ਵੀ ਜਿਨ੍ਹਾਂ ਦੇ ਐਕਸਪਾਇਰ ਹੋਏ ਸੀਗੇ ਲਾਇਸੈਂਸਿਸ ਮਾਰਚ ਤੋਂ ਲੈ ਕੇ ਜੂਨ ਦੇ ਤੱਕ, ਉਹਨਾਂ ਨੂੰ ਜੁਲਾਈ ਦੇ ਅਖੀਰ ਤੱਕ ਇਹਨਾਂ ਨੇ ਐਕਸਟੈਂਸ਼ਨ ਜਿਹੜੀ ਉਹ ਦੇ ਦਿੱਤੀ ਸੀ। ਪਰ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਆ ਜਿਹੜੇ ਉਹ ਔਨਲਾਈਨ ਉਹਨਾਂ ਨੂੰ ਪਤਾ ਨਹੀਂ ਲੱਗਦਾ, ਉਹ ਆਫਿਸ ਦੇ ਵਿੱਚ ਜਾਣਾ ਪਸੰਦ ਕਰਦੇ ਨੇ। ਕਈਆਂ ਦੇ ਹੋਰ ਬਥੇਰੇ ਜਿਹੜੇ ਕੰਮ ਉਹ ਹੁੰਦੇ ਨਹੀਂ, ਸੋ ਸਾਰਾ ਕੁਛ ਰੁਕਿਆ ਪਿਆ ਸੀ। ਸੋ ਹੁਣ ਇਹ ਹੋਊਗਾ। ਬਿਹਾਈਂਡ ਦਾ ਵੀਲ ਟੈਸਟ ਕਹਿੰਦੇ ਅਜੇ ਵੀ ਅਵੇਲੇਬਲ ਨਹੀਂ ਹੈਗਾ। ਸੋ DMV ਨੇ ਜਿਹੜਾ ਇਹ ਦੱਸਿਆ, ਕਹਿੰਦੇ ਵੀ ਲਾਈਨਾਂ ਬਹੁਤ ਹੀ ਜ਼ਿਆਦਾ ਲੰਬੀਆਂ ਜਿਹੜੀਆਂ ਹੋਣਗੀਆਂ ਜਦੋਂ ਹੁਣ ਦੁਬਾਰਾ ਖੁੱਲ੍ਹਣ ਜਾ ਰਿਹਾ ਹੈ। ਤੋਂ 6-6 ਫੁੱਟ ਦਾ ਫਾਸਲਾ ਹੈ ਅਤੇ ਤੁਸੀਂ ਦੇਖੋ ਵੀ ਕਿੱਥੇ ਕਿੱਥੇ ਤੱਕ ਜਿਹੜੀ ਲਾਈਨ ਆ ਉਹ ਜਾ ਸਕਦੀ ਆ। ਟਾਈਮ ਵੀ ਜਿਹੜਾ ਉਹ ਜ਼ਿਆਦਾ ਲੱਗਣਾ ਆ। ਅਤੇ ਉਹ ਕਹਿੰਦੇ ਆ ਵੀ ਸਾਡੀਆਂ ਔਨਲਾਈਨ ਸਰਵਿਸਿਜ਼ ਆ ਅਜੇ ਵੀ ਉਸ ਦੀ ਵੱਧ ਤੋਂ ਵੱਧ ਜਿਹੜੀ ਉਹ ਤੁਸੀਂ ਵਰਤੋਂ ਜ਼ਰੂਰ ਕਰੋ। ਅਗਲੀ ਖਬਰ ਵੀ ਟਰੱਕਿੰਗ ਨਾਲ ਹੀ ਆਪਾਂ ਸਾਂਝੀ ਕਰਨੀ ਹੈ। ਜਦੋਂ ਤੋਂ ਪ੍ਰੋਟੈਸਟ ਹੋ ਰਿਹਾ ਕਈ ਜਗ੍ਹਾ ਜਿਹੜੇ ਟਰੱਕਰਸ ਆ ਉਹਨਾਂ ਦਾ ਵੀ ਨੁਕਸਾਨ ਹੋਇਆ। ਇੱਕ ਖਬਰ ਆ ਰਹੀ ਕਹਿੰਦੇ ਵੀ ਪਾਈਕ ਕਾਊਂਟੀ ਪੈਂਸਿਲਵੇਨੀਆ ਦੇ ਵਿੱਚ ਜਿਹੜਾ ਆ ਇੰਟਰਸਟੇਟ 84 ਤੇ ਜਿਹੜੇ ਟਰੱਕ ਜਾ ਰਹੇ ਸੀ, ਜਦੋਂ ਕੁਛ ਲੋਕਾਂ ਨੇ ਜਿਹੜੇ ਆ ਉਹਨਾਂ ਦੇ ਪੱਥਰ ਮਾਰਨੇ ਸ਼ੁਰੂ ਕੀਤੇ ਅਤੇ ਕਹਿੰਦੇ ਟਰੱਕਰਾਂ ਦਾ ਕਾਫੀ ਜ਼ਿਆਦਾ ਹਜ਼ਾਰਾਂ ਦੀ ਗਿਣਤੀ 'ਚ ਨੁਕਸਾਨ ਹੋਇਆ। ਉਹਨਾਂ ਦੇ ਸ਼ੀਸ਼ੇ ਟੁੱਟ ਗਏ, ਕੁਛ ਕੁ ਦੇ ਜਿਹੜੇ ਆ ਗੈਸ ਵਾਲੇ ਟੈਂਕ ਆ ਉਹਨਾਂ ਦੇ 'ਚ ਲੱਗ ਕੇ ਜਿਹੜਾ ਨੁਕਸਾਨ ਹੋਇਆ ਹੈਗਾ, ਹੁੱਡ 'ਤੇ ਨੁਕਸਾਨ ਹੋਇਆ। ਸੋ ਪਲੀਜ਼ ਜਿਹੜੇ ਟਰੱਕਰਸ ਹੈ ਵੀਰ ਹੈਗੇ, ਕਿਤੇ ਵੀ ਤੁਸੀਂ ਜਾਂਦੇ ਆ, ਕਿਉਂਕਿ ਪਤਾ ਨਹੀਂ ਹੁੰਦਾ ਕਈ ਵਾਰੀ ਏਰੀਏ ਦਾ ਕਿੱਥੇ ਪ੍ਰੋਟੈਸਟ ਹੋ ਰਿਹਾ ਜਾਂ ਨਹੀਂ, ਉਹ ਇੱਕ ਦੂਜੇ ਨੂੰ CV 'ਤੇ ਜਾਂ ਫੋਨ 'ਤੇ ਕਿਸੇ ਤਰ੍ਹਾਂ ਇਨਫੋਰਮ ਕਰ ਦਿਆ ਕਰੋ ਜ਼ਰੂਰ, ਤਾਂ ਕਿ ਉਸ ਏਰੀਏ ਦੇ ਵਿੱਚ ਨਾ ਹੀ ਜਾਇਆ ਜਾਵੇ ਅਤੇ ਬੜੇ ਕੇਅਰਫੁਲ ਰਹੋ ਜੀ। ਅਗਲੀ ਗੱਲ ਕਰਦੇ ਹਾਂ, ਮੋਰਗਨ ਹਿੱਲ ਦੇ ਵਿੱਚ ਇੱਕ ਹਾਦਸਾ ਜਿਹੜਾ ਉਹ ਵਾਪਰਿਆ। ਉੱਥੇ ਵੀ ਇੱਕ ਮੋਟਰਿਸਟ ਆ, ਉਸ ਦੀ ਮੌਤ ਹੋ ਗਈ ਹੈ। ਕਹਿੰਦੇ ਹੈਡ ਔਨ ਕੋਲੀਜਨ ਜਿਹੜਾ ਉਸ ਦਾ ਇੱਕ ਰੁੱਖ ਦੇ ਨਾਲ ਹੋਇਆ। ਮੰਡੇ ਨਾਈਟ ਦੀ ਇਹ ਜਿਹੜੀ ਘਟਨਾ ਆ ਉਹ ਦੱਸੀ ਜਾ ਰਹੀ ਹੈ, ਮੋਨਰੇ ਰੋਡ ਦੇ ਉੱਤੇ ਆ। ਸੋ ਕਹਿੰਦੇ ਵੀ ਜਿਹੜੇ ਫਸਟ ਰਿਸਪੌਂਡਰਸ ਆ ਉਹਨਾਂ ਨੇ ਇੱਕ ਬੰਦੇ ਨੂੰ ਤਾਂ ਇਸ ਦੇ ਵਿੱਚੋਂ ਜਿਹੜਾ ਉਹ ਕੱਢਿਆ, ਅਤੇ ਇੱਕ ਜਿਹੜਾ ਇਨਸਾਨ ਸੀ ਉਸ ਦੀ ਮੌਕੇ 'ਤੇ ਹੀ ਉੱਥੇ ਮੌਤ ਹੋ ਗਈ ਸੀ। ਸੈਂਟਾ ਕਲਾਰਾ ਕਾਊਂਟੀ ਮੈਡੀਕਲ ਐਗਜ਼ਾਮੀਨਰ ਨੇ ਜਿਹੜਾ ਆ ਉਹ ਉਸ ਦਾ ਕਹਿੰਦੇ ਵੀ ਨਾਮ ਉਦੋਂ ਦੱਸਿਆ ਜਾਊਗਾ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤਾ ਜਾਊਗਾ ਜੀ। ਅਗਲੀ ਖਬਰ ਜਿਹੜੀ ਮਿਨੀਐਪੋਲਿਸ ਤੋਂ ਆ ਰਹੀ ਆ, ਮਿਨੀਐਪੋਲਿਸ ਦੇ ਵਿੱਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਉਸ ਸ਼ਹਿਰ ਦੇ ਵਿੱਚ ਕਾਫੀ ਜਿਹੜੀ ਮੂਵਮੈਂਟ ਚੱਲ ਰਹੀ ਆ ਵੀ ਜਿਹੜੀ ਪੁਲਿਸ ਆ ਉਸ ਨੂੰ ਇੱਕ ਤਰ੍ਹਾਂ ਨਾਲ ਖਤਮ ਕੀਤਾ ਜਾਵੇ। ਉਹਦੇ ਸੰਬੰਧ ਦੇ ਵਿੱਚ ਅੱਜ ਮਿਨੀਐਪੋਲਿਸ ਦੇ ਪੁਲਿਸ ਚੀਫ ਮਿਡਾਰੀਆ ਅਰਡੈਂਡੋ ਜਿਹੜੇ ਆ ਉਹਨਾਂ ਨੇ ਅਨਾਊਂਸ ਕੀਤਾ ਹੈ ਵੀ ਉਹ ਬਹੁਤ ਹੀ ਜਲਦੀ ਜਿਹੜਾ ਆ ਉਹਨਾਂ ਦੀ ਜਿਹੜੀ ਯੂਨੀਅਨ ਆ ਉਸ ਦੇ ਕੰਟਰੈਕਟ ਤੋਂ ਬਾਹਰ ਹੋਣ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਜਿਹੜੀ ਪੁਲਿਸ ਦੀ ਜੌਬ ਆ, ਕਹਿੰਦੇ ਵੀ ਇਹ ਸਾਰਾ ਕੁਝ ਸਿਰਫ ਤਨਖਾਹ, ਬੋਨਸ ਜਾਂ ਸੈਲਰੀਜ਼ ਲਈ ਨਹੀਂ, ਪਰ ਲੋਕਾਂ ਦੀ ਹੈਲਪ ਦੇ ਲਈ ਹੈਗੀ ਆ। ਸੋ ਕਹਿੰਦੇ ਵੀ ਯੂਨੀਅਨ ਤੋਂ ਬਿਨਾਂ ਸੋ ਹੁਣ ਆਪਾਂ ਬਾਹਰ ਦੇ ਜਿਹੜੇ ਐਕਸਪਰਟ ਲਿਆ ਕੇ ਜਿਹੜੇ ਨੈਗੋਸ਼ੀਏਸ਼ਨ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੀ ਆ ਪੁਲਿਸ ਦੇ ਵਿੱਚ ਰਿਫਾਰਮ ਲਿਆਂਦੀ ਜਾ ਸਕੇ ਜੀ। ਆਪਾਂ ਬੀਤੇ ਦਿਨਾਂ ਦੇ ਵਿੱਚ ਦੱਸਿਆ ਸੀ ਵੀ ਕਿਸ ਤਰੀਕੇ ਨਾਲ PG&E ਆਪਣੇ ਜਿਹੜੇ ਹੈੱਡਕੁਆਟਰ ਆ ਉਹ ਸੈਨ ਫਰਾਂਸਿਸਕੋ ਤੋਂ ਮੂਵ ਕਰਕੇ ਓਕਲੈਂਡ ਦੇ ਵਿੱਚ ਜਾਣਾ ਚਾਹ ਰਹੇ ਆ। 300 ਲੇਕਸਾਈਡ ਡਰਾਈਵ ਜਿਹੜਾ ਆਫਿਸ ਆ 28 ਮੰਜ਼ਲਾ ਇਹ ਜਿਹੜੀ ਇਮਾਰਤ ਹਰਜੋਤ ਸਿੰਘ ਜੀ ਹੈਗੀ ਆ, $900 ਮਿਲੀਅਨ ਦੇ ਤਕਰੀਬਨ ਜਿਹੜੀ ਇਸ ਦੀ ਦੱਸਿਆ ਜਾ ਰਿਹਾ ਖਰਚਾ ਹੈਗਾ। ਅਤੇ ਕਹਿੰਦੇ ਹਾਲ ਦੀ ਘੜੀ ਜਿਹੜਾ ਇਹ 35 ਸਾਲ ਦੀ ਇਸ ਦੇ ਵਿੱਚ ਲੀਜ਼ ਆ, ਅਤੇ ਨਾਲ ਹੀ ਬਾਏ ਦੀ ਆਪਸ਼ਨ ਵੀ ਇਸ ਦੇ ਵਿੱਚ ਰੱਖੀ ਗਈ ਹੈਗੀ ਆ। ਸੋ ਇਹ ਕਹਿੰਦੇ ਵੀ ਲੀਜ਼ਿੰਗ ਐਂਡ ਪਰਚੇਜ਼ਿੰਗ ਇਸ ਨੂੰ $892 ਮਿਲੀਅਨ ਦੇ ਵਿੱਚ ਇਹ ਪਊਗੀ। ਜਿਹੜੀ SEC ਹੈਗੀ, ਸਿਕਿਉਰਿਟੀਜ਼ ਐਕਸਚੇਂਜ ਕਮਿਸ਼ਨ ਆ, ਉਹਨਾਂ ਦੇ ਦਸਤਾਵੇਜ਼ਾਂ ਦੇ ਵਿੱਚ ਇਸ ਦੇ ਬਾਰੇ ਪਤਾ ਲੱਗਦਾ ਹੈਗਾ ਆ। ਸੋ ਦੇਖੋ ਕਿੰਨੇ ਇੱਕ ਸਦੀ ਤੋਂ ਉਹ ਜਿਹੜੇ ਸੈਨ ਫਰਾਂਸਿਸਕੋ ਦੇ ਵਿੱਚ PG&E ਜਿਹੜੇ ਆ ਉਹ ਸਥਾਪਿਤ ਸੀ, ਉਹਨਾਂ ਦੇ ਹੈੱਡਕੁਆਟਰ ਜਿਹੜੇ ਉਹ ਸੀਗੇ, ਅਤੇ ਹੁਣ ਹੌਲੀ ਹੌਲੀ ਜਿਹੜੇ ਉਹ ਇਸ ਪਾਸੇ ਵੱਲ ਨੂੰ ਮੂਵ ਕਰਨ ਜਾ ਰਹੇ ਆ। ਉਹ ਉਸ ਟਾਈਮ ਦੇ ਉੱਤੇ ਇਹ ਵੀ ਇੱਕ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ PG&E ਵਾਲੇ, ਕਹਿੰਦੇ ਵੀ ਸੈਨ ਫਰਾਂਸਿਸਕੋ 'ਚੋਂ ਮੂਵ ਇਸ ਕਰਕੇ ਵੀ ਹੋਣਾ ਚਾਹ ਰਹੇ ਆ, ਕਹਿੰਦੇ ਵੀ ਉਹਨਾਂ ਨੂੰ ਇਹ ਡਰ ਆ ਵੀ ਕਿਤੇ ਸਿਟੀ ਵਾਲੇ ਜਾਂ ਜਿਹੜੇ ਸਟੇਟ ਵਾਲੇ ਆ ਉਹ ਉਹਨਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਬਜ਼ਾ ਹੀ ਜਿਹੜਾ ਉਹ ਨਾ ਕਰ ਲੈਣ, ਕਿਉਂਕਿ PG&E ਟੂ ਬਿਗ ਟੂ ਫੇਲ ਜਿਹੜੀ ਉਹ ਬਣੀ ਹੋਈ ਆ। $multi-billion ਇਹਨਾਂ ਦੇ ਉੱਤੇ ਲਾਸੂਟ, ਕਿੰਨੇ ਜੁਰਮਾਨੇ, ਕਿੰਨਾ ਕੁਛ ਜਿਹੜਾ ਹੋਇਆ, ਕਿੰਨੀਆਂ ਅੱਗਾਂ ਇਹਨਾਂ ਦੇ ਕਰਕੇ ਜਿਹੜੀਆਂ ਉਹ ਲੱਗਦੀਆਂ ਰਹੀਆਂ ਆ।
ਪਰ ਲੋਕਾਂ ਨੂੰ ਮਜਬੂਰੀ ਬਸ ਜਿਹੜਾ ਆ ਇਹਨਾਂ ਦੇ ਨਾਲ ਹੀ ਜਿਹੜਾ ਉਹ ਜਾਣਾ ਪਿਆ। ਕਈ ਵਾਰੀ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਸਰਕਾਰ ਟੈਕਸ ਪੇਅਰ ਮਨੀ ਦੇ ਨਾਲ ਜਿਹੜਾ ਇਹਨਾਂ ਨੂੰ ਬਚਾਉਣਾ ਪਿਆ ਹੈਗਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ ਅਤੇ ਵੀ ਕੀ ਆਪਣੀਆਂ ਇਹ ਜਿਹੜੀਆਂ ਚੀਜ਼ਾਂ ਉਸ ਨੂੰ ਬਚਾ ਕਰ ਸਕਣਗੇ। ਅਤੇ ਇੱਕ ਚੀਜ਼ ਜਿਹੜੇ ਸਾਰੇ ਜਾਣੇ ਦੁਬਾਰਾ ਵੀ ਹੁਣ ਕਹਿ ਰਹੇ, ਕਿਉਂਕਿ ਹੁਣ ਕੈਲੀਫੋਰਨੀਆ ਦੇ ਵਿੱਚ ਮੁੜ ਦੁਬਾਰਾ ਜਿਹੜੀ ਗਰਮੀ ਦਾ ਮੌਸਮ ਆ ਗਿਆ ਆ, ਸੋ ਫਾਇਰ ਸੀਜ਼ਨ ਜਿਹੜਾ ਉਹ ਦੁਬਾਰਾ ਜਿਹੜਾ ਆ ਹੀ ਚੁੱਕਾ ਆ। ਤਕਰੀਬਨ ਘਾਹ ਜਿਹੜਾ ਕਾਫੀ ਜ਼ਿਆਦਾ ਸੁੱਕਿਆ ਹੁਣ ਸਾਰੇ ਪਾਸੇ ਪਿਆ ਹੈਗਾ ਆ। ਸੋ PG&E ਨੇ ਪਿਛਲੇ ਸਾਲ ਇਹ ਕੀਤੀ ਸੀ ਵੀ ਕਈ ਥਾਵਾਂ ਦੇ ਉੱਤੇ ਬਿਜਲੀ ਜਿਹੜੀ ਅਹਤਿਆਤੀ ਤੌਰ ਦੇ ਉੱਤੇ ਬੰਦ ਕਰਨੀ ਸ਼ੁਰੂ ਕਰ ਦਿੱਤੀ ਸੀ। ਸੋ ਕਹਿੰਦੇ ਵੀ ਇਸ ਸਾਲ ਵੀ ਇੱਦਾਂ ਹੋ ਸਕਦਾ ਆ। ਤਿਆਰੀ ਜਿਹੜੇ ਵੀ ਬਿਜ਼ਨਸਿਸ ਹੈਗੇ ਆ, ਘਰਾਂ ਵਾਲੇ ਹੈਗੇ ਆ, ਉਹਨਾਂ ਨੂੰ ਇਸ ਚੀਜ਼ ਦੇ ਲਈ ਆਪਣੇ ਲਈ ਪਹਿਲੋਂ ਤਿਆਰੀ ਰੱਖਣੀ ਜਿਹੜੀ ਉਹ ਚਾਹੀਦੀ ਹੈਗੀ ਆ। ਅਤੇ ਬਾਕੀ ਅੱਗਾਂ ਦੇ ਸੰਬੰਧ ਦੇ ਵਿੱਚ ਇਹ ਕਰੋਨਾ ਵਾਇਰਸ ਦੇ ਚੱਲਦੇ ਇਹ ਨਹੀਂ ਆ ਵੀ ਅੱਗਾਂ ਜਿਹੜੀਆਂ ਉਹ ਲੱਗਣਗੀਆਂ। ਸੋ ਉਹ ਜਿਹੜੀਆਂ ਅੱਗਾਂ ਲੱਗ ਸਕਦੀਆਂ ਨੇ। ਸੋ ਉਸ ਦੇ ਲਈ ਜਿਹੜਾ ਵੀ ਪ੍ਰੀਕਾਸ਼ਨ ਆ, ਜਿਹੜਾ ਵੀ ਬਚਾਅ ਦੇ ਵਿੱਚ ਆ, ਉਹ ਚੀਜ਼ਾਂ ਜ਼ਰੂਰ ਰੱਖਿਆ ਜਾਵੇ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜੇ ਕੈਲੀਫੋਰਨੀਆ ਦੇ ਵਿੱਚ ਦੁਬਾਰਾ ਕੀ ਫਿਰ ਕਰੋਨਾ ਵਾਇਰਸ ਆਊਟਬ੍ਰੇਕ ਹੋ ਜਾਂਦੀ ਆ, ਕਿਉਂਕਿ ਹੁਣ ਬਹੁਤ ਜ਼ਿਆਦਾ ਓਪਨਿੰਗਸ ਬਿਜ਼ਨਸ ਦੀ ਸ਼ੁਰੂ ਹੋ ਗਈ ਆ, ਅਤੇ ਉਹਦੇ ਲਈ ਕੌਣ ਬਲੇਮ ਹੋਊਗਾ, ਕਿਹਦੇ 'ਤੇ ਬਲੇਮ ਕੀਤਾ ਜਾਊਗਾ? ਜਿਹੜਾ ਗਵਰਨਰ ਆ ਕੈਲੀਫੋਰਨੀਆ ਦਾ ਗੈਵਨ ਨਿਊਸਮ, ਉਸਨੇ ਤਾਂ ਇਹ ਕਹਿ ਦਿੱਤਾ ਵੀ ਮੇਰੇ ਵੱਲੋਂ ਕੋਈ ਆਰਡਰ ਨਹੀਂ ਹੈ। ਲੋਕਲ ਜਿਹੜੇ ਐਕਸਪਰਟ ਆ, ਲੋਕਲ ਕਾਉਂਟੀ ਦੇ ਆਫੀਸ਼ੀਅਲਸ ਆ, ਉਹਨਾਂ 'ਤੇ ਡਿਪੈਂਡ ਕਰਦਾ ਹੈਗਾ। ਸੋ ਹੁਣ ਆਈਏ ਸਭ ਤੋਂ ਪਹਿਲਾਂ ਔਰੇਂਜ ਕਾਉਂਟੀ ਵੱਲ। ਔਰੇਂਜ ਕਾਉਂਟੀ ਇੱਕ ਇੱਦਾਂ ਦੀ ਕਾਉਂਟੀ ਆ ਜਿੱਥੇ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਧ ਮੌਤਾਂ ਕਰੋਨਾ ਵਾਇਰਸ ਦੇ ਨਾਲ ਹੋਈਆਂ ਹੈਗੀਆਂ। 2700 ਲੋਕਾਂ ਦੀ ਜਿਹੜੀ ਮੌਤ ਹੋਈ ਆ। 57% ਟੋਟਲ ਸਟੇਟ ਦੀ ਜਿਹੜੀ ਡੈਥ ਰੇਟ ਆ ਉਹ ਲਾਸ ਐਂਜਲਸ ਹੋਈ ਹੈਗੀ ਆ। ਪਹਿਲਾਂ ਸੈਨ ਫਰਾਂਸਿਸਕੋ ਬੇ ਏਰੀਆ ਜਿਹੜਾ ਕਰੋਨਾ ਵਾਇਰਸ ਤੋਂ ਕਾਫੀ ਪ੍ਰਭਾਵਿਤ ਸੀ। ਸੋ ਹੁਣ ਕਹਿੰਦੇ ਜਦੋਂ ਤੋਂ ਹੀ ਓਪਨਿੰਗ ਸ਼ੁਰੂ ਹੋਈ ਆ, ਬੇ ਏਰੀਆ ਜਿਹੜਾ ਆ ਬਹੁਤ ਸਲੋਲੀ ਜਿਹੜਾ ਆ, ਬਹੁਤ ਹੀ ਧੀਮੀ ਗਤੀ ਦੇ ਨਾਲ ਜਿਹੜਾ ਆ ਓਪਨ ਕਰ ਰਿਹਾ ਬਿਜ਼ਨਸ ਨੂੰ, ਪਰ ਔਰੇਂਜ ਕਾਉਂਟੀ ਨੇ ਬਹੁਤ ਜਲਦੀ ਜਿਹੜਾ ਆ ਬਿਜ਼ਨਸ ਓਪਨ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ। ਔਰੇਂਜ ਕਾਉਂਟੀ ਦੇ ਜਿਹੜੇ ਡਾਕਟਰ ਨਿਕੋਲ ਕੁਇਕ ਆ, ਉਹਨਾਂ ਨੂੰ ਕਾਫੀ ਬੈਕਲੈਸ਼ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਕਿਹਾ ਸੀ ਭਈ ਜੇ ਤੁਸੀਂ ਓਪਨ ਵੀ ਕਰਨੀ ਆ ਔਰੇਂਜ ਕਾਉਂਟੀ, ਅਤੇ ਤੁਹਾਨੂੰ ਜਿਹੜੇ ਆ ਫੇਸ ਮਾਸਕ ਪਾਉਣੇ ਚਾਹੀਦੇ ਆ, ਸੋਸ਼ਲ ਡਿਸਟੈਂਸ ਰੱਖਣਾ ਚਾਹੀਦਾ। ਉਸ ਨੂੰ ਲੈ ਕੇ ਉਸ ਦੇ ਉਲਟ ਜਿਹੜੇ ਆ ਕਾਫੀ ਜ਼ਿਆਦਾ ਜਿਹੜੇ ਪ੍ਰੋਟੈਸਟ ਵੀ ਹੋਏ ਹੈਗੇ ਆ। ਅਤੇ ਕਹਿੰਦੇ ਭਈ ਇੱਕ ਜਿਹੜੀ ਕਾਉਂਟੀ ਦੇ ਡਾਇਰੈਕਟਰਸ ਦੀ ਮੀਟਿੰਗ ਹੋ ਰਹੀ ਸੀ, ਉੱਥੇ ਲੋਕ ਬਿਨਾਂ ਕਿਸੇ ਮਾਸਕ ਤੋਂ ਚਲੇ ਗਏ, ਅਤੇ ਈਵਨ ਉਸ ਨੂੰ ਜਿਹੜੀਆਂ ਡੈਥ ਥ੍ਰੈਟਸ ਵੀ ਮਿਲੀਆਂ। ਅਤੇ ਕੱਲ੍ਹ ਜਿਹੜਾ ਆ ਡਾਕਟਰ ਨਿਕੋਲ ਕੁਇਕ ਆ, ਉਹਨਾਂ ਨੇ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਕਰ ਦਿੱਤਾ ਹੈਗਾ। ਸੋ ਹੁਣ ਕਹਿੰਦੇ ਵੀ ਜੇ ਕਰੋਨਾ ਵਾਇਰਸ ਦੁਆਰਾ ਕੀ ਵੱਧਦੀ ਹੈਗੀ ਆ, ਸੋ ਕਿਹੜਾ ਪੋਲੀਟੀਸ਼ੀਅਨ ਆ ਜਿਹੜਾ ਤੁਸੀਂ ਜਿਸ ਨੂੰ ਬਲੇਮ ਕਰੋਗੇ? ਕਿਉਂਕਿ ਲੋਕਲ ਲੈਵਲ 'ਤੇ ਜਿਹੜੇ ਪੋਲੀਟੀਸ਼ੀਅਨਸ ਆ, ਉਹਨਾਂ ਦੇ ਉੱਤੇ ਪ੍ਰੈਸ਼ਰ ਬਹੁਤ ਆ ਵੀ ਜਿਹੜੇ ਬਿਜ਼ਨਸਿਸ ਬੰਦ ਆ, ਵੀ ਨਹੀਂ ਤਾਂ ਸਾਡਾ ਟੋਟਲੀ ਬੰਦ ਹੋ ਜਾਣਾ ਸਾਰਾ ਕੁਛ। ਅਤੇ ਜਿਹੜੇ ਡਾਕਟਰਸ ਆ, ਉਹਨਾਂ ਦੀ ਕੋਈ ਸੁਣ ਨਹੀਂ ਰਿਹਾ ਹੈਗਾ। ਸੋ ਇੱਕ ਤਰ੍ਹਾਂ ਦੇ ਨਾਲ ਇਹ ਆਪਾਂ ਤਾਂ ਅਰਦਾਸ ਕਰਦੇ ਹਾਂ ਵੀ ਦੁਬਾਰਾ ਕੀ ਨਾ ਹੋਵੇ, ਪਰ ਜੇ ਕਰੋਨਾ ਵਾਇਰਸ ਦੇ ਕੇਸ ਵੱਧਦੇ ਆ ਤਾਂ ਕਾਫੀ ਵੱਡੀ ਜਿਹੜੀ ਆ ਮੈਸ ਹੋਊਗੀ, ਜਿਹਦੇ ਵਿੱਚ ਜ਼ਿੰਮੇਵਾਰ ਜਿਹੜੇ ਆ ਮੋਸਟਲੀ ਉਹ ਲੋਕ ਹੋਣਗੇ। ਜੀ, ਅਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ, ਟੁਲੈਰੀ ਕਾਉਂਟੀ ਤੋਂ ਇੱਕ ਖਬਰ ਆ ਰਹੀ ਆ। ਉੱਥੇ ਵੀ ਇੱਕ ਦਰਦਨਾਕ ਹਾਦਸਾ ਜਿਹੜਾ ਆ ਉਹ ਵਾਪਰਿਆ, ਜਿਸ ਦੇ ਵਿੱਚ ਕਹਿੰਦੇ 2 ਜਾਣਿਆਂ ਦੀ ਮੌਤ ਦੀ ਖਬਰ ਜਿਹੜੀ ਉਹ ਆ ਰਹੀ। 198 ਜਿਹੜਾ ਹਾਈਵੇ ਹੈਗਾ ਸੀ, ਉਸ ਦਾ ਕੁਛ ਹਿੱਸਾ ਜਿਹੜਾ ਇਸ ਦੀ ਜਾਂਚ ਦੇ ਲਈ ਜਿਹੜਾ ਇਹਨਾਂ ਨੂੰ ਬੰਦ ਵੀ ਜਿਹੜਾ ਉਹ ਕਰਨਾ ਪਿਆ ਹੈਗਾ ਆ। ਸੋ CHP ਨੇ ਜਿਹੜਾ ਉਹ ਦੱਸਿਆ ਆ ਵੀ ਜਿਹੜੇ ਉਹਨਾਂ ਦੇ ਅਧਿਕਾਰੀ ਆ ਉਹ ਇਸ ਦੀ ਜਾਂਚ ਜਿਹੜੀ ਇਸ ਟਾਈਮ ਕਰ ਰਹੇ ਆ। ਤੜਕੇ ਕਹਿੰਦੇ ਵੀ ਤਕਰੀਬਨ 4 ਵਜੇ ਦੇ ਨਜ਼ਦੀਕ ਹਾਈਵੇ 198 ਦੇ ਵੈਸਟ ਬਾਉਂਡ ਵਾਲੇ ਪਾਸੇ ਜਿਹੜੇ ਆ ਉਹਨਾਂ ਨੂੰ ਰਿਪੋਰਟ ਮਿਲੀਆਂ ਵੀ ਉੱਥੇ ਹਾਦਸਾ ਜਿਹੜਾ ਉਹ ਵਾਪਰਿਆ ਆ। ਅਤੇ ਕਹਿੰਦੇ ਵੀ ਇੱਕ ਇਸ ਦੇ ਵਿੱਚ ਔਰਤ ਵੀ ਅਤੇ ਇੱਕ ਬੱਚਾ ਵੀ ਜਿਹੜਾ ਉਹ ਸ਼ਾਮਲ ਸੀ ਇਸ ਕ੍ਰੈਸ਼ ਦੇ ਵਿੱਚ, ਜਿਨ੍ਹਾਂ ਨੂੰ ਇੰਜਰੀਜ਼ ਜਿਹੜੀਆਂ ਉਹ ਲੱਗੀਆਂ। ਮਾਫੀ ਚਾਹੁੰਦਾ, ਬੱਚਾ ਨਹੀਂ, ਇੱਕ ਔਰਤ ਸੀਗੀ ਜਿਸ ਦੇ ਜਿਹੜੀਆਂ ਆ ਸੱਟਾਂ ਆ ਉਹ ਲੱਗੀਆਂ ਆ, ਪਰ 2 ਜਾਣਿਆਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਆ। ਕੀ ਕਾਰਨ ਹੋਏ ਆ, ਇਸ ਦੀ ਜਾਂਚ ਜਿਹੜੀ ਹਾਲ ਦੀ ਘੜੀ ਉਹ ਚੱਲ ਰਹੀ ਹੈ। ਅਤੇ ਜਿਸ ਨੇ ਇਹ ਹਾਦਸਾ ਕਹਿੰਦੇ ਜਿਸ ਡਰਾਈਵਰ ਦੇ ਕਰਕੇ ਹੋਇਆ ਵਹੀਕਲ ਦੇ ਨਾਲ, ਉਹ ਉੱਥੋਂ ਦੌੜ ਗਿਆ ਸੀ। ਜੀ, ਅਗਲੀ ਖਬਰ ਜਿਹੜੀ ਆ ਉਹ ਖਾਸ ਕਰਕੇ ਜਿਹੜੀ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਸ ਆ, ਉਹਨਾਂ ਨੂੰ ਲੈ ਕੇ ਹੈਗੀ ਆ। ਪਿਛਲੇ ਹਫ਼ਤਿਆਂ ਦੇ ਵਿੱਚ ਕੁਝ ਕੇਸ ਜਿਹੜੇ ਆ ਉਹ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਲੱਭੇ ਗਏ ਆ ਡਿਟੈਂਸ਼ਨ ਸੈਂਟਰਸ 'ਤੇ। ਸੋ ਉਹਨੂੰ ਦੇਖਦੇ ਹੋਏ
US ਇਮੀਗ੍ਰੇਸ਼ਨ ਤੇ ਕਸਟਮ ਵਾਲਿਆਂ ਨੇ ਹੁਣ ਜਿਹੜਾ ਇੱਕ ਅਰੋਰਾ ਦੇ ਵਿੱਚ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਆ, ਉੱਥੇ ਕਹਿੰਦੇ ਵੀ ਅਸੀਂ ਸਾਰੇ ਹੀ ਜਿਹੜੇ ਡਿਟੇਨ ਕੀਤੇ ਹੋ ਹੈਗੇ ਆ ਅਨਡਾਕੂਮੈਂਟਡ ਲੋਕ, ਉਹਨਾਂ ਦੀ ਟੈਸਟਿੰਗ ਕਰਾਂਗੇ ਤੇ ਨਾਲ ਦੀ ਨਾਲ ਟਕੋਮਾ ਵਾਸ਼ਿੰਗਟਨ ਦੇ ਵਿੱਚ ਵੀ ਕਰਨਗੇ। ਕਹਿੰਦੇ ਵੀ ਇਸ ਤੋਂ ਬਾਅਦ ਫਿਰ USA ਦੇ ਵਿੱਚ ਜਿਹੜੇ ਵੱਖ-ਵੱਖ ਹੋਰ ਡਿਟੈਂਸ਼ਨ ਸੈਂਟਰਸ ਹੈਗੇ ਆ, ਉਹਨਾਂ ਦੀ ਵਿੱਚ ਵੀ ਟੈਸਟਿੰਗ ਕੀਤੀ ਜਾਊਗੀ। ਜੇ ਨਵਾਂ ਡਾਟਾ ਕਹਿੰਦੇ ਅਵੇਲੇਬਲ ਜਿਹੜਾ ਹੈਗਾ ਆ ਆਈਸ ਤੋਂ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਤੋਂ, ਉਹਨਾਂ ਦੇ ਮੁਤਾਬਕ 838 ਲੋਕ ਜਿਹੜੇ ਆ ਕੋਵਿਡ-19 ਦੇ ਨਾਲ ਜਿਹੜੇ ਆ ਪੋਜ਼ਿਟਿਵ ਪਾਏ ਗਏ ਹੈਗੇ ਆ। ਟੋਟਲ 25,000 ਦੇ ਕਰੀਬ ਜਿਹੜੇ ਕਸਟਡੀ ਦੇ ਵਿੱਚ ਹੈਗੇ ਆ ਅਨਡਾਕੂਮੈਂਟਡ ਲੋਕ। ਜਿਹੜੀਆਂ 200 ਤੋਂ ਵੱਧ ਫੈਸਿਲਿਟੀਜ਼ ਜਿਹੜੀਆਂ USA ਦੇ ਵਿੱਚ ਹੈਗੀਆਂ ਆ। ਸੋ ਇਸ ਕਰਕੇ ਆਪਾਂ ਦੇਖਿਆ ਸੀ ਰੈਗੂਲਰ ਵੀ ਜਿਹੜੀਆਂ ਕਰੈਕਸ਼ਨ ਫੈਸਿਲਿਟੀਜ਼ ਹੈਗੀਆਂ, ਜੇਲ੍ਹਾਂ ਆ, ਉਹਨਾਂ ਦੇ ਵਿੱਚ ਵੀ ਜਿਹੜੇ ਕਰੋਨਾ ਵਾਇਰਸ ਕਾਫੀ ਕੇਸ ਜਿਹੜੇ ਲੱਭੇ ਗਏ ਸੀ। ਸੋ ਹੁਣ ਇਹ ਜਿਹੜੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਆ, ਉਹਨਾਂ ਦੇ ਵਿੱਚ ਵੀ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਜਿਹੜੀ ਆ ਵੱਧਦੀ ਜਾ ਰਹੀ ਆ। ਸੋ ਉਹਨੂੰ ਦੇਖਦੇ ਹੋਏ ਲਗਭਗ ਕਹਿੰਦੇ ਪਈ ਸਾਰੇ ਹੀ ਸੈਂਟਰਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਟੈਸਟਿੰਗ ਜਿੰਨੇ ਵੀ ਲੋਕ ਜਿਹੜੇ ਅਰੈਸਟ ਹੋਏ ਉਹਨਾਂ ਦੀ ਹੋਏਗੀ। ਜੀ ਇੱਕ ਜਿਹੜੀ ਹਰਜੋਤ ਸਿੰਘ ਦੀ ਖਬਰ ਆ ਰਹੀ ਆ ਵੀ ਜਸਟਿਸ ਡਿਪਾਰਟਮੈਂਟ ਦੇ ਸਾਬਕਾ ਜਿਹੜੇ ਵਰਕਰ ਨੇ 1250 ਤੋਂ ਵੱਧ, ਉਹਨਾਂ ਨੇ ਜਿਹੜੇ ਇੰਟਰਨਲ ਵਾਚਡੌਗ ਹੈਗੇ ਆ ਉਹਨਾਂ ਨੂੰ ਇੱਕ ਚਿੱਠੀ ਲਿਖੀ ਆ। ਕਹਿੰਦੇ ਉਹਨਾਂ ਨੇ ਇਹ ਮੰਗ ਕੀਤੀ ਹੈ ਵੀ ਜਿਹੜੇ ਅਟਰਨੀ ਜਨਰਲ ਵਿਲੀਅਮ ਬਾਰ ਆ, ਉਹਨਾਂ ਦੀ ਕੀ ਇਨਵੋਲਵਮੈਂਟ ਸੀ, ਕੀ ਉਹਨਾਂ ਦਾ ਇਸ ਪੂਰੇ ਹੱਥ ਸੀਗਾ ਜਿਹੜਾ ਲਾਫੀਅਟ ਸਕੇਅਰ ਦੇ ਵਿੱਚ ਡੈਮੋਸਟ੍ਰੇਟਰਸ ਨੂੰ ਉੱਥੋਂ ਖਦੇੜਿਆ ਗਿਆ ਸੀਗਾ ਗੈਸ ਦੀ ਵਰਤੋਂ ਕਰਕੇ, ਘੋੜਿਆਂ ਦੀ ਵਰਤੋਂ ਕਰਕੇ, ਤਾਂ ਜੋ ਰਾਸ਼ਟਰਪਤੀ ਟਰੰਪ ਜਾ ਕੇ ਚਰਚ ਦੇ ਬਾਹਰ ਫੋਟੋਆਂ ਜਿਹੜੀਆਂ ਉਹ ਖਿਚਾ ਸਕਣ। ਵੀ ਉਸ ਦੇ ਲਈ ਉਹਨਾਂ ਨੇ ਮੰਗ ਕੀਤੀ ਆ ਵੀ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਇੰਸਪੈਕਟਰ ਜਨਰਲ ਮਾਈਕਲ ਹੋਰੋਵਿਟਸ ਆ ਵੀ ਇਸ ਦਾ ਪਤਾ ਕਰੋ, ਇਹਨਾਂ ਦੇ ਇਸ ਦੇ ਵਿੱਚ ਕਿਸ ਤਰੀਕੇ ਦਾ ਰੋਲ ਸੀਗਾ, ਕੀ ਇਹਨਾਂ ਨੇ ਇਸ ਦੇ ਵਿੱਚ ਹੱਥ ਸੀਗਾ। ਸੋ ਉਸ ਤੋਂ ਜਦੋਂ ਹਰਜੋਤ ਸਿੰਘ ਜੀ ਉਹ ਉਦਣ ਵਾਪਰਿਆ ਸੀਗਾ, ਕਾਫੀ ਉਸ ਤੋਂ ਬਾਅਦ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੰਟਰੋਵਰਸੀ ਆ ਉਹ ਚੱਲ ਰਹੀ ਸੀ ਤੇ ਅੱਜ ਇਹ ਕੰਟਰੋਵਰਸੀ ਇੱਕ ਅਗਲੇ ਰੂਪ ਦੇ ਵਿੱਚ ਅਗਲਾ ਕਦਮ ਜਿਹੜਾ ਇਹ ਹੋਇਆ ਆ, ਜਿਸ 'ਚ ਸਾਬਕਾ US ਜਸਟਿਸ ਡਿਪਾਰਟਮੈਂਟ ਦੇ ਜਿਹੜੇ 1250 ਵੱਧ ਅਧਿਕਾਰੀਆਂ ਨੇ ਮਿਲ ਕੇ ਚਿੱਠੀ ਜਿਹੜੀ ਉਹ ਲਿਖੀ ਆ। ਅਗਲੀ ਖਬਰ ਜਿਹੜੀ ਆ ਸੈਨ ਲੂਇਸ ਓਬਿਸਪੋ ਕਾਉਂਟੀ ਤੋਂ ਆ ਰਹੀ ਆ। ਕੁਛ ਘੰਟੇ ਪਹਿਲਾਂ ਅੱਜ ਸਵੇਰੇ ਉੱਥੇ ਕਹਿੰਦੇ ਵੀ ਇੱਕ ਡਿਪਟੀ ਦੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਉਹ ਕਾਫੀ ਜਿਹੜਾ ਆ ਸੀਰੀਅਸ ਪੋਜੀਸ਼ਨ ਦੇ ਵਿੱਚ ਹੈਗਾ। ਸੋ ਸੈਨ ਲੂਇਸ ਓਬਿਸਪੋ ਕਾਉਂਟੀ ਜਿਹੜੀ ਆ ਉੱਥੇ ਲੋਕਡਾਊਨ ਹੁਣ ਪੂਰਾ ਜਿਹੜਾ ਕੀਤਾ ਗਿਆ ਹੈਗਾ। ਸਵੇਰੇ ਕਹਿੰਦੇ 6:15 ਦੇ ਉੱਤੇ ਜਿਹੜੇ ਆ ਇੱਕ ਉੱਥੇ ਦੇ ਸ਼ੈਰਿਫ ਡਿਪਾਰਟਮੈਂਟ ਦੇ ਜਿਹੜੇ ਸ਼ੈਰਿਫ ਸੀਗੇ ਉਹ ਜਾ ਰਹੇ ਸੀ ਤੇ ਜਦੋਂ ਉਹਨਾਂ ਦੇ ਗੋਲੀਆਂ ਮਾਰੀਆਂ ਗਈਆਂ ਹੈਗੀਆਂ ਆ। ਸੋ ਜਿਹੜੀ ਪੁਲਿਸ ਹੈਗੀ ਆ ਸੈਨ ਲੂਇਸ ਓਬਿਸਪੋ ਕਾਉਂਟੀ ਦੀ ਜਿਹੜੀ ਸ਼ੈਰਿਫ ਡਿਪਾਰਟਮੈਂਟ ਆ, ਉਹਨਾਂ ਨੇ ਇਹ ਕਿਹਾ ਵੀ ਐਕਟਿਵ ਸ਼ੂਟਰ ਜਿਹੜਾ ਆ ਹਜੇ ਵੀ ਜਿਹੜਾ ਬਾਹਰ ਘੁੰਮ ਰਿਹਾ ਤੇ ਉਹਦੀ ਸਰਚ ਜਿਹੜੀ ਆ ਉਹ ਕਰ ਰਹੇ ਹੈਗੇ ਆ। ਬਿਲਕੁਲ ਜੀ। 500 ਰੋਬਲਸ ਪੁਲਿਸ ਡਿਪਾਰਟਮੈਂਟ ਆ ਉਹਦੇ ਉੱਤੇ ਜਿਹੜੀ ਇਸ ਹਮਲਾਵਰ ਨੇ ਜਿਹੜੀਆਂ ਗੋਲੀਆਂ ਆ ਉਹ ਚਲਾਈਆਂ ਸੀ ਤੇ ਉਸ ਨੂੰ ਜਿਹੜਾ ਆ ਉਹ ਖਤਰਨਾਕ ਹਮਲਾਵਰ ਜਿਹੜਾ ਮੰਨਿਆ ਜਾ ਰਿਹਾ ਤੇ ਉਸ ਦੀ ਮੈਨ ਹੰਟ ਅਜੇ ਵੀ ਜਾਰੀ ਹੈਗੀ ਆ। ਕਈ ਇਲਾਕਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਸ਼ੈਲਟਰ ਇਨ ਪਲੇਸ ਉੱਥੇ ਲਾਇਆ ਗਿਆ ਆ ਇਸ ਦੇ ਚੱਲਦਿਆਂ। ਜੀ ਅਗਲੀ ਖਬਰ ਜਿਹੜੀ ਆ ਉਹ ਸਵੀਡਨ ਤੋਂ ਆ ਰਹੀ ਆ। ਕਹਿੰਦੇ ਵੀ ਸਵੀਡਨ ਦੇ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਕਹਿੰਦੇ ਵੀ 1986 ਦੇ ਵਿੱਚ ਜਦੋਂ ਸਵੀਡਨ ਦਾ ਇੱਕ ਜਿਹੜਾ ਪ੍ਰਾਈਮ ਮਿਨਿਸਟਰ ਸੀਗਾ ਓਲਫ ਪਾਲਮੇ, ਜਿਸ ਨੂੰ ਅਸੈਸੀਨੇਟ ਕੀਤਾ ਗਿਆ ਸੀ, ਕਹਿੰਦੇ ਵੀ ਉਸ ਬੰਦੇ ਨੂੰ ਲੱਭ ਲਿਆ ਹੈਗਾ ਆ, ਉਹਨਾਂ ਨੇ ਆਇਡੈਂਟੀਫਾਈ ਕਰ ਲਿਆ ਹੈਗਾ। ਸੋ 1986 ਦੇ ਵਿੱਚ ਸਵੀਡਨ ਦਾ ਪ੍ਰਾਈਮ ਮਿਨਿਸਟਰ ਜਿਹੜਾ ਆ ਅਸੈਸੀਨੇਟ ਕੀਤਾ ਗਿਆ ਸੀ। ਉਹਦੇ ਸੰਬੰਧ ਦੇ ਵਿੱਚ ਅੱਜ ਜਿਹੜੀ ਆ ਸਟਾਕਹੋਮ ਦੇ ਵਿੱਚ ਜਿਹੜੀ ਆ ਪ੍ਰੈਸ ਕਾਨਫਰੰਸ ਹੋਈ ਤੇ ਜਿਹੜੇ ਚੀਫ ਪ੍ਰੋਸੀਕਿਊਟਰ ਕ੍ਰਿਸਟਰ ਪ੍ਰੈਟਰਸਨ ਆ ਉਹਨਾਂ ਨੇ ਇਹ ਜਿਹੜੀ ਆ ਪ੍ਰੈਸ ਕਾਨਫਰੰਸ ਆ ਉਹਦੇ ਵਿੱਚ ਦੱਸਿਆ। ਜੀ ਯੂਰਪੀਅਨ ਸੰਘ ਨੇ ਅੱਜ ਚਾਈਨਾ ਦੇ ਉੱਤੇ ਦੋਸ਼ ਲਾਇਆ ਵੀ ਚਾਈਨਾ ਵਾਲੇ ਕ੍ਰੈਮਲਿਨ ਦੇ ਨਾਲ, ਰਸ਼ੀਆ ਵਾਲਿਆਂ ਦੇ ਨਾਲ ਮਿਲ ਕੇ ਕਰੋਨਾ ਵਾਇਰਸ ਇਸ ਪੈਂਡੈਮਿਕ ਦੇ ਨਾਲ ਸੰਬੰਧਿਤ ਜਿਹੜੀ ਗਲਤ ਇਨਫੋਰਮੇਸ਼ਨ ਆ ਉਹਨਾਂ ਦੇ ਨਾਗਰਿਕਾਂ ਤੱਕ ਜਿਹੜੀ ਆ ਉਹ ਪਹੁੰਚਾ ਰਹੇ ਆ ਤੇ ਉਹਨਾਂ ਨੂੰ ਜਾਣਬੁੱਝ ਕੇ ਟਾਰਗੇਟ ਉਹ ਕਰ ਰਹੇ ਹੈਗੇ ਆ। ਯੂਰਪੀਅਨ ਸੰਘ ਦੀ ਇੱਕ ਸੀਨੀਅਰ ਅਧਿਕਾਰੀ ਵੈਰਾ ਜੋਰੋਵਾ ਉਹਨਾਂ ਨੇ ਕਿਹਾ ਵੀ ਇਸ ਪੈਂਡੈਮਿਕ ਦੇ ਵਿੱਚ ਇੱਕ ਤਾਂ ਉਹ ਪੈਂਡੈਮਿਕ ਖੁਦ ਲੋਕਾਂ ਦੀ ਪਬਲਿਕ ਹੈਲਥ ਦੇ ਲਈ ਖਤਰਨਾਕ ਸੀਗਾ ਤੇ ਉੱਤੋਂ ਜਿਹੜੀ ਇਸ ਦੇ ਨਾਲ ਸੰਬੰਧਿਤ ਜਿਹੜੀ ਗਲਤ ਇਨਫੋਰਮੇਸ਼ਨ ਆ
ਉਹ ਜਿਹੜੀ ਫੈਲਾ ਕੇ ਉਹ ਲੋਕਾਂ ਦੀ ਜਾਨ ਨੂੰ ਹੋਰ ਵੀ ਜ਼ਿਆਦਾ ਖਤਰੇ ਦੇ ਵਿੱਚ ਪਾ ਰਹੇ ਹੈਗੇ ਆ। ਸੋ ਉਹਨਾਂ ਨੇ ਕਿਹਾ ਵੀ ਜਿਹੜੇ 27 ਮੈਂਬਰੀ ਯੂਰਪੀਅਨ ਸੰਘ ਆ ਉਹ ਚਾਹੁੰਦੇ ਆ ਵੀ ਅਜਿਹੀਆਂ ਜਿਹੜੀਆਂ ਘਟਨਾਵਾਂ ਆ ਉਹ ਨਾ ਵਾਪਰਨ। ਅਜਿਹੇ ਜਿਹੜੇ ਜਾਣਬੁੱਝ ਕੇ ਗਲਤ ਇਨਫੋਰਮੇਸ਼ਨ ਫੈਲਾਉਣੀ ਰਸ਼ੀਆ ਅਤੇ ਚਾਈਨਾ ਆ ਉਹ ਬੰਦ ਕਰੇ। ਉਹਨਾਂ ਨੇ ਜਿਹੜਾ ਸ਼ਰੇਆਮ ਇਹਨਾਂ ਦੋਨਾਂ ਮੁਲਕਾਂ ਦਾ ਜਿਹੜਾ ਉਹ ਨਾਮ ਵੀ ਲਿਆ ਅਤੇ ਨਾਲ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਸਬੂਤ ਵੀ ਇਸ ਚੀਜ਼ ਦੇ ਬਾਬਤ ਮੌਜੂਦ ਹੈਗੇ ਆ ਅਤੇ ਕਹਿੰਦੇ ਅਸੀਂ ਨਾਮ ਲੈਣ ਤੋਂ ਅਤੇ ਉਹਨਾਂ ਨੂੰ ਸ਼ਰਮਿੰਦਿਆਂ ਕਰਨ ਦੇ ਵਿੱਚ ਕੋਈ ਹਿਚਕਿਚਾਹਟ ਨਹੀਂ ਰੱਖਾਂਗੇ। ਜੀ, ਅਗਲੀ ਖਬਰ ਜਿਹੜੀ ਆ ਇੱਕ ਜਿਹੜੀ ਜਿਮ ਆ ਕ੍ਰੋਸਫਿਟ, ਉਸ ਨੂੰ ਲੈ ਕੇ ਆ। ਕ੍ਰੋਸਫਿਟ ਦੇ ਜਿਹੜੇ CEO ਆ ਗ੍ਰੈਗ ਗਲਾਸਮੈਨ, ਉਹਨਾਂ ਨੇ ਕੱਲ੍ਹ ਅਨਾਊਂਸ ਕੀਤਾ ਵੀ ਉਹ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਕਰਨ ਜਾ ਰਹੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਜਾਰਜ ਫਲਾਇਡ ਦੀ ਮੌਤ ਨੂੰ ਲੈ ਕੇ ਜਿਹੜੀ ਆ ਇੱਕ ਗਲਤ ਬਿਆਨਬਾਜ਼ੀ ਕੀਤੀ ਸੀ, ਜਿਹਦੇ ਨਾਲ ਬਹੁਤ ਪ੍ਰੋਟੈਸਟ ਹੋਇਆ। ਸੋ ਉਹਨਾਂ ਨੇ ਜਿਹੜੀ ਇਹ ਕ੍ਰੋਸਫਿਟ ਜਿਮਸ ਹੈਗੇ ਆ, ਉਹਨਾਂ ਨੇ ਕਾਫੀ ਬਿਜ਼ਨਸਿਸ ਵੀ ਲੂਜ਼ ਕੀਤਾ। ਸੋ ਉਸਨੇ ਕਿਹਾ ਵੀ ਮੈਂ 20 ਸਾਲ ਪਹਿਲਾਂ ਇਹ ਕੰਪਨੀ ਸਟਾਰਟ ਕੀਤੀ ਸੀ, ਸੋ ਇਹ ਬਹੁਤ ਹਰਟ ਹੋ ਰਹੀ ਆ। ਸੋ ਉਸ ਨੂੰ ਦੇਖਦੇ ਹੋਏ ਮੈਂ ਜਿਹੜਾ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਕਰ ਰਿਹਾ ਹਾਂ। ਜੀ, ਜਿਹੜਾ ਹਰਜੋਤ ਸਿੰਘ ਜੀ, ਫਰੈਜ਼ਨੋ ਕਾਊਂਟੀ ਵਾਲਿਆਂ ਨੇ ਆਪਣੇ ਕਹਿੰਦੇ ਵੀ 13 ਅਜਿਹੀਆਂ ਉੱਥੇ ਡੇਂਜਰਸ ਇੰਟਰਸੈਕਸ਼ਨ ਜਿਹੜੀਆਂ ਸੀਗੀਆਂ ਜਿੱਥੇ ਕੋਈ ਸਟਾਪ ਸਾਈਨ ਵੀ ਨਹੀਂ ਸੀ ਹੁੰਦਾ, ਹੁਣ ਉਹਨਾਂ ਨੇ ਉੱਥੇ ਜਿਹੜੇ ਉਹ ਲਾ ਦਿੱਤੇ ਆ। ਇਹ ਪਬਲਿਕ ਸੇਫਟੀ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਦੇ ਹੋਏ ਦੱਸਿਆ ਗਿਆ ਸੀ ਵੀ ਇਹ ਜਿਹੜੇ ਖਾਸ ਕਰਕੇ ਕਹਿੰਦੇ ਵੀ 13 ਅਜਿਹੇ ਸੀਗੇ ਚੁਰਾਹੇ ਕਹਿ ਲਓ ਵੀ ਉੱਥੇ ਖਤਰਾ ਜਿਹੜਾ ਜ਼ਿਆਦਾ ਸੀ, ਐਕਸੀਡੈਂਟਸ ਵਗੈਰਾ ਜਿਹੜੇ ਉਹ ਜ਼ਿਆਦਾ ਹੁੰਦੇ ਸੀਗੇ। ਉੱਥੋਂ ਦੇ ਲੋਕਲ ਪਰਿਵਾਰਾਂ ਨੇ ਬੜੇ ਚਿਰ ਤੋਂ ਜਿਹੜੀ ਇਹਨਾਂ ਦੀ ਮੰਗ ਸੀਗੀ ਵੀ ਇਹਨਾਂ ਥਾਵਾਂ ਦੇ ਉੱਤੇ ਜਿਹੜੇ ਸਟਾਪ ਸਾਈਨ ਆ ਉਹ ਲਾਏ ਜਾਣ। ਸੋ 13 ਨਵੇਂ ਥਾਵਾਂ ਦੇ ਉੱਤੇ ਲਾਉਣ ਜਾ ਰਹੇ ਆ। ਕਈ ਜਿਹੜੇ ਅਜਿਹੀਆਂ ਇੰਟਰਸੈਕਸ਼ਨਸ ਦੇ ਵਿੱਚ 9 ਸਾਲ ਦੇ ਬੱਚੇ ਦੀ ਵੀ ਜਿਹੜੀ ਇੱਕ ਥਾਂ ਦੇ ਉੱਤੇ ਜਿਹੜੀ ਉਹ ਮੌਤ ਹੋ ਗਈ ਸੀਗੀ। ਸੋ ਆਈ ਥਿੰਕ ਇਹ ਗੱਲ ਹੈ ਵੀ ਹੌਲੀ ਹੌਲੀ ਚੱਲਦੇ ਨੇ ਇਹ ਜਿਹੜੇ ਸਰਕਾਰੀ ਜਿਹੜੇ ਕੰਮ ਨੇ, ਪਰ ਲੋਕ ਜਿਹੜੀਆਂ ਕਮਿਊਨਿਟੀ ਵਾਲੇ ਜੋ ਦਬਾਅ ਪਾਉਂਦੇ ਰਹਿਣ ਤਾਂ ਫਿਰ ਇਹਨਾਂ ਨੂੰ ਇਹ ਕੰਮ ਜ਼ਰੂਰ ਕਰਨੇ ਪੈਂਦੇ ਨੇ। ਕਿਉਂਕਿ ਗੱਲ ਹੈ ਵੀ ਜਦੋਂ ਸ਼ਾਇਦ ਬਣੀਆਂ ਹੋਣੀਆਂ ਹਰਜੋਤ ਸਿੰਘ ਜੀ, ਉਦੋਂ ਇੰਨਾ ਟ੍ਰੈਫਿਕ ਨਹੀਂ ਹੋਣਾ। ਟ੍ਰੈਫਿਕ ਹੌਲੀ ਹੌਲੀ ਜਦੋਂ ਜਿੱਦਾਂ ਜਨਸੰਖਿਆ ਵੱਧਦੀ ਉਹ ਵੱਧ ਜਾਂਦਾ ਆ, ਉਹਦੇ ਹਿਸਾਬ ਦੇ ਨਾਲ ਫਿਰ ਇਹਨਾਂ ਨੂੰ ਜਿਹੜੇ ਅਜਿਹੀਆਂ ਚੀਜ਼ਾਂ ਉਹ ਐਡ ਕਰਨੀਆਂ ਪੈਂਦੀਆਂ ਨੇ। ਅਗਲੀ ਖਬਰ ਜਿਹੜੀ ਆ, ਸਾਡਾ ਸਮਾਂ ਵੀ ਬਿਲਕੁਲ ਸਮਾਪਤ ਹੋਣ ਵਾਲਾ, ਉਹ ਮੈਸਾਚੂਸਟਸ ਦੇ ਜਿਹੜੇ ਕਾਂਗਰਸਮੈਨ ਹੈਗੇ ਆ ਜੋ ਕੈਨੇਡੀ, ਉਹਨਾਂ ਨੇ ਅੱਜ ਜਿਹੜੀ ਪੈਟਰੀਅਟਸ ਦੀ ਟੀਮ ਦੇ ਮੈਨੇਜਰ ਆ, ਉਹਨਾਂ ਨੂੰ ਇਹ ਕਿਹਾ ਹੈਗਾ ਆ ਵੀ ਜਿਹੜੇ ਪਲੇਅਰ ਕੋਲਿਨ ਕੈਪਰਨਿਕ ਆ, ਉਹਨਾਂ ਨੂੰ ਦੁਬਾਰਾ ਕੀ ਹਾਇਰ ਕੀਤਾ ਜਾਵੇ। ਸਾਰਿਆਂ ਨੂੰ ਯਾਦ ਹੋਊਗਾ ਵੀ ਜਿਹੜੇ ਕੋਲਿਨ ਕੈਪਰਨਿਕ ਆ, ਇਹਨਾਂ ਨੂੰ 2016 ਦੇ ਵਿੱਚ ਜਿਹੜਾ ਆ ਉਹਨਾਂ ਨੇ ਨੀਲ ਕੀਤਾ ਸੀ ਜਦੋਂ ਨੈਸ਼ਨਲ ਐਂਥਮ ਹੁੰਦਾ ਆ, ਆਪਣਾ ਗੋਡਾ ਥੱਲੇ ਰੱਖਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਸਾਈਨ ਅਪ ਨਹੀਂ ਕੀਤਾ ਗਿਆ ਸੀ। ਸੋ ਇਹ ਕਾਫੀ ਜਿਹੜਾ ਮੀਡੀਆ 'ਚ ਵੀ ਰਿਹਾ, ਪਰ ਹੁਣ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਜਿਹੜਾ ਆ ਇਹ ਫਿਰ ਇੱਕ ਵਾਰ ਮੂਵਮੈਂਟ ਚੱਲ ਰਹੀ ਆ ਵੀ ਇਹ ਪਲੇਅਰ ਬਹੁਤ ਵਧੀਆ, ਇਹਨੂੰ ਦੁਬਾਰਾ ਕੀ ਫਿਰ ਇਸ ਟੀਮ ਨੂੰ ਸਾਈਨ ਅਪ ਕਰਨਾ ਚਾਹੀਦਾ ਆ। ਜੀ, ਅਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ ਹੈਗਾ ਅਤੇ ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਅਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ